ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਖਬਰ ਤੇ ਨਜ਼ਰ। ਮੇਰੇ ਨਾਲ ਇਸ ਟਾਈਮ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਨਿੱਘੀ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਮਿੰਟੂ ਜੀ ਜੀ ਆਇਆਂ ਨੂੰ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਜੀ ਸ਼ੁਕਰੀਆ ਜੀ ਰਾਜਕਰਨਵੀਰ ਸਿੰਘ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਜੀ ਯੂਬਾ ਸਿਟੀ ਤੋਂ, ਬਚਿੱਤਰ ਸਿੰਘ ਚਾਹਲ ਜੀ ਫਰੈਜ਼ਨੋ ਤੋਂ, ਮਹਿੰਦਰ ਸਿੰਘ ਮਨਜੀਤ ਕੌਰ ਤੱਖਰ ਮੋਡੈਸਟੋ ਤੋਂ, ਜਸਪਾਲ ਸਿੰਘ ਸੈਕਰਾਮੈਂਟੋ ਤੋਂ, ਪ੍ਰਿਤਪਾਲ ਸਿੰਘ ਟਰਲੋਕ ਤੋਂ, ਜੱਸੀ ਗਿੱਲ ਪਲੰਬਿੰਗ ਵਾਲੇ ਬੇਕਰਸਫੀਲਡ ਤੋਂ, ਪ੍ਰਿੰਸੀਪਲ ਅਵਤਾਰ ਸਿੰਘ ਪੰਨੂ ਬੇਕਰਸਫੀਲਡ ਤੋਂ, ਸਟੋਨ ਸਰਕਲ ਪਾਰਕ ਵਾਲੇ ਸਾਰੇ ਹੀ ਸੀਨੀਅਰਸ ਬੇਕਰਸਫੀਲਡ ਤੋਂ, ਤੇ GN ਟਾਇਰ ਐਂਡ ਲਿਊਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼ ਕਰਵਾ ਸਕਦੇ ਹੋ, ਆਇਲ ਚੇਂਜ ਕਰਵਾ ਸਕਦੇ ਹੋ, ਏਅਰ ਬ੍ਰੇਕਾਂ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਬਹੁਤ ਹੀ ਵਾਜਿਬ ਕੀਮਤਾਂ ਤੋਂ ਤੁਸੀਂ ਜਿਹੜਾ ਜੀ ਖਰੀਦ ਸਕਦੇ ਹੋ। ਹੋਰ ਕਿਸੇ ਵੀ ਤਰੀਕੇ ਦੀ ਜਾਣਕਾਰੀ ਲਈ ਕਾਲ ਕਰੋ ਨਿੰਮਾ ਸਹੋਤਾ ਹੁਣਾਂ ਨੂੰ ਨੰਬਰ 209-277-1013 2092771013 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਆਪਾਂ ਸ਼ੁਰੂ ਕਰਦੇ ਹਾਂ। ਕਹਿੰਦੇ ਦਾੜੀ ਹੋਣ ਕਰਕੇ ਮੁਸਲਮਾਨ ਨੌਜਵਾਨ ਦੀ ਦੰਗਾਈਆਂ ਨੇ ਅੱਖ ਕੱਢੀ। ਦੇਖੋ, ਜਦੋਂ 26 ਜਨਵਰੀ ਦੇਸ਼ ਮਨਾਉਂਦਾ ਪਿਆ ਸੀਗਾ, ਠੀਕ ਉਸੇ ਦਿਨ ਕਾਸਗੰਜ ਦੇ ਵਿੱਚ ਦੰਗੇ ਹੋਏ ਆ ਜੀ। ਉਹ ਦੰਗੇ ਦਵੱਲੀਆਂ ਝੜਪਾਂ ਹੋਈਆਂ, ਉਹਦੇ ਚ ਕਾਫੀ ਕੁਛ ਉੱਥੇ ਖਿਲਰਿਆ ਪਿਆ। ਠੀਕ ਓਦਾਂ ਹੀ ਜਿੱਦਾਂ 2014 ਦੇ ਇਲੈਕਸ਼ਨ ਤੋਂ ਪਹਿਲਾਂ ਤੁਹਾਨੂੰ ਪਤਾ ਹੀ ਹੈ ਮੁਜ਼ੱਫਰਨਗਰ ਦੇ ਵਿੱਚ ਹੋਏ ਸੀਗੇ ਸਭ ਕੁਛ ਜੀ, ਤਾਂ ਓਦਾਂ ਦਾ ਹੀ ਸਿਨੈਰੀਓ ਉੱਥੇ ਬਣਦਾ ਪਿਆ। ਹੁਣ ਅੱਗੇ ਉੱਥੇ ਕੀ ਨਤੀਜਾ ਨਿਕਲੂਗਾ ਪਤਾ ਨਹੀਂ ਹੈ, ਪਰ ਹਾਲ ਦੀ ਘੜੀ ਉੱਥੋਂ ਖਬਰਾਂ ਜਿਹੜੀਆਂ ਸੁਖਾਵੀਆਂ ਨਹੀਂ। ਇੱਕ ਤੇ ਇਹ ਆ ਕਿ 26 ਜਨਵਰੀ ਤੋਂ ਲੈ ਕੇ ਹੁਣ ਤੱਕ ਸਥਿਤੀ ਆਮ ਵਰਗੀ ਨਹੀਂ ਹੋਈ, ਉੱਥੇ ਸਟ੍ਰੈਸ ਹਾਲੇ ਵੀ ਆ। ਹਾਲਾਂਕਿ 112 ਦੇ ਕਰੀਬ ਗ੍ਰਿਫਤਾਰੀਆਂ ਜਿਹੜੀਆਂ ਹੁਣ ਤੱਕ ਹੋਈਆਂ ਨੇ, ਪਰ ਆਹ ਜਿਹੜਾ ਕੇਸ ਹੈ ਨਾ, ਇੱਕ ਨੌਜਵਾਨ ਮੁਸਲਮਾਨ ਦੀ ਅੱਖ ਕੱਢ ਦਿੱਤੀ ਦੰਗਾਈਆਂ ਨੇ। ਅਸਲ ਦੇ ਵਿੱਚ ਕਹਾਣੀ ਇਹ ਸੀਗੀ ਕਿ ਇਹ ਤੇ ਕਹਿੰਦੇ ਆ ABVP ਵਾਲੇ, ਵਿਸ਼ਵ ਹਿੰਦੂ ਪ੍ਰੀਸ਼ਦ ਵਾਲੇ, ਕਿ ਅਸੀਂ ਤਿਰੰਗਾ ਯਾਤਰਾ ਕੱਢਦੇ ਪੈਸਾ, ਪਰ ਦੂਸਰੇ ਪਾਸੇ ਜਿਹੜਾ ਮੁਸਲਿਮ ਭਾਈਚਾਰੇ ਦੇ ਲੋਕ ਉਹ ਕਹਿੰਦੇ ਆ ਕਿ ਜੀ ਇਹ ਭਗਵਾਨ ਝੰਡਾ ਚੁੱਕੀ ਫਿਰਦੇ ਸੀਗੇ ਔਰ ਸਾਨੂੰ ਵੀ ਮਜਬੂਰ ਕਰਦੇ ਸੀ ਕਿ ਝੰਡਾ ਚਲਾਓ। ਹੁਣ ਪਤਾ ਨਹੀਂ ਸੱਚ ਕੀ ਹੈ ਕਿ ਕੀ ਹੈ, ਦੋਵੇਂ ਧਿਰਾਂ ਆਪੋ ਆਪਣੀਆਂ ਦਲੀਲਾਂ ਦਿੰਦੀਆਂ। ਤਾਂ ਉੱਥੇ ਫਿਰ ਲੜਾਈ ਝਗੜਾ ਸ਼ੁਰੂ ਹੋਇਆ, ਦੰਗਾ ਫਸਾਦ ਸ਼ੁਰੂ ਹੋਇਆ। ਦੋਨੇ ਧਿਰਾਂ ਨੇ ਇੱਕ ਦੂਜੇ ਤੇ ਗੋਲੀ ਵੀ ਚਲਾਈ। ਇੱਕ ਪਾਸੇ ਇੱਕ ਮੁੰਡਾ ਮਰ ਵੀ ਗਿਆ ਔਰ ਉਹਦਾ ਨਾਂ ਸੀ ਚੰਦਨ, ਉਹ ਮਰ ਗਿਆ। ਉਹਦੇ ਪਰਿਵਾਰ ਨੂੰ 20 ਲੱਖ ਰੁਪਈਆ ਦਿੱਤਾ ਗਿਆ। ਉਹਦਾ ਬਾਪ ਇਸ ਗੱਲ ਤੇ ਅੜ ਗਿਆ ਕਿ ਮੇਰੇ ਮੁੰਡੇ ਨੂੰ ਸ਼ਹੀਦ ਕਰਾ ਦਿਓ। ਤਾਂ ਦੂਜੇ ਪਾਸੇ ਜਿਹੜਾ ਇਹ ਸੀਗਾ ਮੁੰਡਾ, ਇਹ ਜਾ ਰਿਹਾ ਸੀਗਾ ਆਪਣੀ ਵਾਈਫ ਦੇ ਨਾਲ। ਜਦੋਂ ਜਾਂਦਾ ਪਿਆ ਸੀਗਾ ਤੇ ਰਸਤੇ ਦੇ ਵਿੱਚ ਤੁਹਾਨੂੰ ਪਤਾ ਹੀ ਹੈ, ਜਦੋਂ ਸ਼ਹਿਰ ਦੇ ਵਿੱਚ ਉਥਲ ਪੁਥਲ ਹੋਈ ਹੋਵੇ ਤੇ ਕਾਹਲੀ ਦੇ ਨਾਲ ਬੰਦਾ ਆਪਣੀ ਗੱਡੀ ਕੱਢਦਾ ਤੇ ਕਹਿੰਦਾ ਕਿ ਕਿਉਂਕਿ ਮੇਰੀ ਵਾਈਫ ਨੂੰ ਅਗਲੇ ਦਿਨ ਡਿਲੀਵਰੀ ਹੋਣੀ ਸੀਗੀ ਤੇ ਮੈਂ ਕਾਹਲੀ ਦੇ ਨਾਲ ਇਸ ਅੱਗ ਚੋਂ ਨਿਕਲਣਾ ਚਾਹੁੰਦਾ ਸੀ, ਪਰ ਹੋਇਆ ਉਲਟ ਇਹ ਹੋਇਆ ਕਿ ਮੈਨੂੰ ਘੇਰ ਲਿਆ ਗਿਆ। ਇਹ ਅਕਰਮ ਹਬੀਬ ਮੁੰਡੇ ਦਾ ਨਾਂ ਹੈ। ਕਹਿੰਦਾ ਘੇਰਿਆ ਇਸ ਕਰਕੇ ਗਿਆ ਕਿਉਂਕਿ ਮੇਰੇ ਮੂੰਹ ਤੇ ਦਾੜੀ ਸੀਗੀ, ਜਿੱਦਾਂ ਉਹ ਸ਼ਰੀਅਤ ਦੇ ਮੁਤਾਬਕ ਦਾੜੀ ਰੱਖਦੇ ਆ, ਉਹ ਸ਼ਰੀਅਤ ਦਾੜੀ ਸੀਗੀ। ਉਸ ਤੋਂ ਬਾਅਦ ਕਹਿੰਦਾ ਕਿ ਭੀੜ ਸਾਰੀ ਟੁੱਟ ਗਈ ਆ ਔਰ ਐਸੀ ਟੁੱਟੀ ਮੇਰੇ ਤੇ ਕੁਛ ਨਹੀਂ ਰਿਹਾ। ਹਾਲਾਂਕਿ ਜਿਹੜੀ ਉਹਦੀ ਵਾਈਫ ਸੀਗੀ ਉਹ ਤਗੜੀ ਵਗੀ, ਵਿਚਾਰੀ ਨੇ ਚੀਕਾਂ ਚੂਕਾਂ ਮਾਰੀਆਂ। ਉਹ ਕਹਿੰਦਾ ਜਦੋਂ ਅੱਖ ਕੱਢ ਦਿੱਤੀ, ਕਿਉਂਕਿ ਉਹਦਾ ਇੱਕ ਡੇਲਾ ਤੇ ਕੱਢ ਦਿੱਤਾ ਭੀੜ ਨੇ। ਉਹ ਕਹਿੰਦਾ ਕਿ ਜਦੋਂ ਅੱਖ ਮੇਰੀ ਕੱਢ ਦਿੱਤੀ ਗਈ, ਅੱਖ ਤੋੜ ਦਿੱਤੀ ਗਈ, ਉਸ ਤੋਂ ਬਾਅਦ ਵੀ ਮੈਨੂੰ ਕਿਸੇ ਨੇ ਇਮਦਾਦ ਨਹੀਂ ਦਿੱਤੀ। ਇੱਥੋਂ ਤੱਕ ਠੀਕ ਆ ਕਿ ਦੰਗਾਈਆਂ ਨੇ ਜਾਨ ਮੇਰੀ ਇਸ ਕਰਕੇ ਬਖਸ਼ ਦਿੱਤੀ ਕਿਉਂਕਿ ਮੇਰੀ ਵਾਈਫ ਪ੍ਰੈਗਨੈਂਟ ਸੀਗੀ, ਉੱਤੇ ਡਿੱਗਦੀ ਸੀ ਤੇ ਉਹਨਾਂ ਨੇ ਤਰਸ ਖਾ ਕੇ ਕਿ ਚਲੋ ਇਹਦਾ ਕੋਈ ਦੋਸ਼ ਨਹੀਂ ਹੈ, ਉਹਨਾਂ ਨੇ ਛੱਡ ਦਿੱਤਾ। ਪਰ ਜਦੋਂ ਅੱਖ ਲਹੂ ਲੁਹਾਨ ਹੋਈ ਪਈ ਸੀ, ਬੁਰਾ ਹਾਲ ਹੋਇਆ ਪਿਆ ਸੀਗਾ, ਕਿਸੇ ਨੇ ਇਮਦਾਦ ਵੀ ਨਹੀਂ ਦਿੱਤੀ। ਇੱਥੋਂ ਤੱਕ ਕਿ ਜਿਹੜੀ ਉਹ ਬੀਬੀ ਖੁਦ ਪ੍ਰੈਗਨੈਂਟ ਸੀ, ਅਗਲੇ ਦਿਨ ਉਹਦੀ ਡਿਲੀਵਰੀ ਹੋਈ ਹੈ, ਉਹ ਕਾਰ ਚਲਾ ਕੇ ਹਸਪਤਾਲ ਤੱਕ ਲੈ ਕੇ ਗਈ ਆਪਣੇ ਸ਼ੋਰ ਨੂੰ। ਸੋ ਇਹ ਉੱਥੋਂ ਦੀ ਤਸਵੀਰ ਨਿਕਲ ਕੇ ਸਾਹਮਣੇ ਆਉਂਦੀ ਪਈ ਆ। ਹੁਣ 112 ਗ੍ਰਿਫਤਾਰੀਆਂ ਜਿਹੜੀਆਂ ਹੋਈਆਂ ਨੇ, ਉਹਦੇ ਚੋਂ ਕੁਛ
ਉਸ ਸਮੁਦਾਇ ਦੀਆਂ, ਕੁਛ ਉਸ ਸਮੁਦਾਇ ਦੀਆਂ, ਯਾਨੀ ਦੋਨਾਂ ਪੱਖਾਂ ਦੀਆਂ 112 ਦੇ ਕਰੀਬ ਗ੍ਰਿਫਤਾਰੀਆਂ। ਪਰ ਇਹ ਫਸਾਦ ਫਿਰ ਲੋਕਾਂ ਨੂੰ ਵੰਡ ਗਿਆ। ਔਰ ਮੈਂ ਜਿਵੇਂ ਅੱਗੇ ਕਿਹਾ ਕਿ 2014 ਚ ਵੀ ਇਸ ਤਰ੍ਹਾਂ ਦਾ ਹੀ ਕੁਛ ਵਾਪਰਨਾ ਸ਼ੁਰੂ ਹੋਇਆ ਸੀਗਾ। ਬਾਅਦ ਚ ਕਤਾਰਬੰਦੀਆਂ ਕਿਸ ਤਰ੍ਹਾਂ ਹੋਈਆਂ ਉਹ ਤੁਸੀਂ ਸਾਰਿਆਂ ਨੇ ਵੇਖੀਆਂ। ਪਰ ਜੋ ਇਸ ਦੇ ਵਿੱਚ ਹੁੰਦਾ ਪਿਆ ਉਹ ਠੀਕ ਨਹੀਂ ਹੋ ਰਿਹਾ। ਅੱਜ ਵੀ ਇਹ ਖਬਰ ਸੀਗੀ ਕਿ 67 ਜਿਹੜੇ ਸਾਬਕਾ ਨੌਕਰਸ਼ਾਹ ਯਾਨੀ ਜਿਹੜੇ ਵੱਡੇ ਅਹੁਦਿਆਂ ਤੋਂ ਲਏ ਆ, ਹੁਣ ਸਾਬਕਾ ਬਿਊਰੋਕਰੇਟ, ਉਹਨਾਂ ਨੇ ਵੀ ਪੱਤਰ ਲਿਖਿਆ ਨਰਿੰਦਰ ਮੋਦੀ ਨੂੰ ਕਿ ਮੋਦੀ ਸਾਹਿਬ ਘੱਟ ਗਿਣਤੀਆਂ ਨਾਲ ਬਹੁਤ ਮਾੜੀ ਹੋ ਰਹੀ ਆ। ਘੱਟ ਗਿਣਤੀਆਂ ਨਾਲ ਹੋ ਵੀ ਮਾੜੀ ਰਹੀ ਆ। ਇੱਥੋਂ ਤੱਕ ਕਿ ਜਿੱਦਾਂ ਸਮਾਜਿਕ ਆਪਾਂ ਬਾਈਕਾਟ ਦੇਖਦੇ ਹਾਂ, ਓਦਾਂ ਮੁਸਲਮਾਨਾਂ ਨੂੰ ਕਿਰਾਏ ਦੇ ਮਕਾਨ ਦੇਣ ਤੋਂ ਵੀ ਲੋਕਾਂ ਨੂੰ ਨਾਂਹ ਕੀਤੀ ਜਾ ਰਹੀ ਹੈ। ਉਹਨਾਂ ਦੀਆਂ ਪ੍ਰਾਪਰਟੀਆਂ ਖਰੀਦਣ ਤੋਂ ਵੀ ਲੋਕਾਂ ਨੂੰ ਰੋਕਿਆ ਜਾ ਰਿਹਾ ਜਦੋਂ ਉਹਨਾਂ ਨੇ ਕਿਤੇ ਕੋਈ ਵੇਚਣੀ ਦੀ ਲੋੜ ਅਨੁਸਾਰ। ਸੋ ਇਹ ਇੱਕ ਜਿਹੜਾ ਵਰਤਾਰਾ ਚੱਲਦਾ ਪਿਆ ਉਹਨੂੰ ਲੈ ਕੇ ਇਹਨਾਂ ਨੇ 67 ਨੌਕਰਸ਼ਾਹਾਂ ਨੇ ਇੱਕ ਚਿੱਠੀ ਵੀ ਲਿਖੀ ਹੈ। ਹਾਲਾਂਕਿ ਸਾਬਕਾ ਨੌਕਰਸ਼ਾਹ ਪਰ ਬਹੁਤ ਉੱਚੀਆਂ ਹਸਤੀਆਂ, ਉੱਚੀਆਂ ਪਦਵੀਆਂ ਮਾਣ ਚੁੱਕੀਆਂ ਇਹ ਜਿਹੜੀ ਨਾਮਚੀਨ ਹਸਤੀਆਂ ਨੇ, ਇਹਨਾਂ ਨੇ ਜੋ ਪੱਤਰ ਲਿਖਿਆ ਉਹ ਦੇਖੋ। ਉਸ ਤੋਂ ਪਹਿਲਾਂ ਜੋ ਹਿਊਮਨ ਵਾਚ ਰਿਪੋਰਟ ਆਈ ਸੀਗੀ ਤਾਂ ਹਿਊਮਨ ਵਾਚ ਨੇ ਵੀ ਤੇ ਇਹੋ ਗੱਲ ਕਹੀ ਸੀਗੀ ਨਾ ਕਿ ਮੋਦੀ ਸਾਹਿਬ ਤੁਹਾਡੇ ਦੇਸ਼ ਦੇ ਵਿੱਚ ਖਲਾਰਾ ਪੈ ਚੁੱਕਾ। ਪਰ ਜੋ ਜ਼ਮੀਨੀ ਪੱਧਰ ਤੇ ਲੋਕ ਲੜਦੇ ਪਏ ਆ, ਜਿੱਦਾਂ ਹੁਣ ਇੱਕ ਪਾਸਿਓਂ ਉਹ ਚੰਦਨ ਮਰਿਆ, ਦੂਸਰੇ ਪਾਸਿਓਂ ਹਬੀਬ ਦੀ ਅੱਖ ਕੱਢੀ ਗਈ, ਇਹ ਬੜਾ ਜਿਹਾ ਇਹਨਾਂ ਨੂੰ ਸੋਚਣਾ ਚਾਹੀਦਾ। ਦੇਖ ਲੈਣ ਉਹ ਜਿਵੇਂ ਕਿਸੇ ਨੇ ਕਿਹਾ ਸੀਗਾ ਨਾ कि कुछ हिंदू थे कुछ मुसलमान थे, साजिश की जो बेट चढ़े वो नौजवान थे, दिमाग हो तो सोच लेना उनमें से एक भी क्या किसी नेता की संतान थे। तो नेता का कोई नहीं है, चाहे हबीब है चाहे चंदन है, भेंट आम नौजवान ही चढ़ता पिया, पर जो हो रहा वो बहुत बुरा हो रहा। जी जी। ਅਗਲੀ ਆਪਾਂ ਮਿੰਟੂ ਜੀ ਗੱਲ ਕਰਦੇ ਹਾਂ ਵਿੱਕੀ ਗਾਉਂਡਰ ਵਾਲਾ ਜਿਹੜਾ ਮਾਮਲਾ ਉਲਝਦਾ ਹੀ ਜਾ ਰਿਹਾ ਆ। ਕਈ ਕੁਛ ਜਿਹੜੇ ਆ ਉਹ ਸਨਸਨੀਖੇਜ਼ ਖੁਲਾਸੇ ਹੋਰ ਬਹੁਤ ਕੁਝ ਸਾਹਮਣੇ ਆ ਰਿਹਾ। ਦੇਖੋ ਸਭ ਤੋਂ ਵੱਡੀ ਚੀਜ਼ ਤੇ ਇਹ ਹੈ ਕਿ ਧਮਕੀਆਂ ਦਾ ਦੌਰ ਫਿਰ ਸ਼ੁਰੂ ਹੋ ਗਿਆ। ਉਹ ਇੱਕ ਪੇਜ ਚੱਲਦਾ ਉਹਨਾਂ ਦਾ ਵਿੱਕੀ ਗਾਉਂਡਰ ਸਰਾਵਾਂ ਬੋਦਲਾਂ, ਉਤੋਂ ਅੱਜ ਸਿੱਧੇ ਤੌਰ ਤੇ ਜਿਹੜਾ ਬਿਕਰਮ ਬਰਾੜ ਇਸ ਟੀਮ ਨੂੰ ਲੀਡ ਕਰਦਾ ਪਿਆ ਸੀ ਉਹਨੂੰ ਜਾਨੋਂ ਮਾਰ ਦੀ ਧਮਕੀ ਦੇ ਦਿੱਤੀ ਗਈ ਆ ਵੀ ਇਹਨੂੰ ਛੱਡਣਾ ਨਹੀਂ। ਉਹ ਤੋਂ ਪਹਿਲਾਂ ਸਿੱਧੇ ਤੌਰ ਤੇ ਸਰਕਾਰ ਨੂੰ ਵੀ ਧਮਕੀ ਆ ਚੁੱਕੀ ਹੈ। ਇਹ ਤੋਂ ਇਲਾਵਾ ਬਿਕਰਮ ਬਰਾੜ ਤੇ ਇਹ ਦੋਸ਼ ਲੱਗੇ ਆ ਕਿ ਇਹ ਵਿੱਕੀ ਗਾਉਂਡਰ ਦਾ ਬੇਲੀ ਸੀਗਾ ਤੇ ਵਿੱਕੀ ਗਾਉਂਡਰ ਇਹਦੇ ਨਾਲ ਸੰਪਰਕ ਦੇ ਵਿੱਚ ਸੀਗਾ। ਜਿੱਦਾਂ ਇਨਕਾਊਂਟਰ ਹੋਇਆ ਉਹ ਤੋਂ ਥੋੜ੍ਹੀ ਦੇਰ ਪਹਿਲਾਂ ਉਹਨੇ ਆਪਣੇ ਇੱਕ ਰਿਸ਼ਤੇਦਾਰ ਨੂੰ ਕਾਲ ਵੀ ਕੀਤੀ। ਉਹਦਾ ਮਾਮਾ ਕਹਿੰਦਾ ਮੈਨੂੰ ਕਾਲ ਕੀਤੀ ਵਟਸਐਪ ਤੇ ਕਿਹਾ ਕਿ ਅਸੀਂ ਇਹਦੇ ਕੋਲ ਚੱਲੇ ਹਾਂ ਸਿਲੰਡਰ ਵਾਸਤੇ। ਇਹ ਸਾਰੀਆਂ ਚੀਜ਼ਾਂ ਆਪਣੀ ਥਾਂ ਤੇ ਆ, ਪਰ ਬਿਕਰਮ ਬਰਾੜ ਇਹਨਾਂ ਸਾਰੀਆਂ ਚੀਜ਼ਾਂ ਨੂੰ ਰੱਦਦਾ ਪਿਆ। ਉਹ ਕਹਿੰਦਾ ਕਿ ਦੇਖੋ ਮੈਂ ਤੇ 10 ਸਾਲ ਤੋਂ ਵੱਡਾ ਸਾਂ। ਜੋ ਉਹਦੇ ਰਿਸ਼ਤੇਦਾਰ ਦਾਅਵਾ ਕਰਦੇ ਆ ਕਿ ਅਸੀਂ ਉੱਥੇ ਇਕੱਠੇ ਪੜ੍ਹਦੇ ਸਾਂ ਜਲੰਧਰ, ਉਹ ਬਿਲਕੁਲ ਝੂਠਾ। ਦੂਜੀ ਚੀਜ਼ ਉਹ ਕਹਿੰਦਾ ਕਿ ਨਾ ਤਾਂ ਮੈਂ ਕਦੇ ਜਲੰਧਰ ਪੋਸਟ ਰਿਹਾ, ਨਾ ਮੇਰੀ ਕਦੇ ਉੱਥੇ ਪੋਸਟਿੰਗ ਹੋਈ ਆ। ਦੂਸਰਾ ਨਾ ਮੈਂ ਕਦੇ ਉੱਥੇ ਸਟੱਡੀ ਕੀਤੀ, ਮੇਰੀ ਸਾਰੀ ਸਟੱਡੀ YPS ਦੇ ਵਿੱਚ ਆ। ਦੂਜੀ ਚੀਜ਼ ਉਹਨੇ ਕਹੀ ਆ ਕਿ ਉਹ ਹੈਰਾਨ ਆ ਕਿ ਉਹਦੇ ਘਰ ਦੇ ਜਿਹੜੇ ਉਹ ਦੋਸ਼ ਸਿੱਧੇ ਤੌਰ ਤੇ ਮੇਰੇ ਤੇ ਲਾ ਰਹੇ, ਜਦਕਿ ਸਾਡਾ ਕੋਈ ਇਹਦੇ ਚ ਕੋਈ ਸਿੱਧੇ ਤੌਰ ਤੇ ਇਹੋ ਜਿਹਾ ਕੋਈ ਰੰਜਖਾਰ ਹੈ ਨਹੀਂ ਸੀਗਾ। ਹੁਣ ਤੀਜੀ ਚੀਜ਼ ਜਿਹੜੀ ਇੱਥੇ ਬਹੁਤ ਦੇਰ ਸ਼ਾਮੀ ਚਰਚਾ ਦਾ ਵਿਸ਼ਾ ਬਣੀ ਉਹ ਇਹ ਆ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਸਵਾਲ ਕੀਤਾ ਪੱਤਰਕਾਰਾਂ ਨੇ ਕਿ ਇਹ ਇਨਕਾਊਂਟਰ ਹੈ ਜਿਹੜਾ ਉਹਦੇ ਬਾਰੇ ਸਵਾਲ ਖੜੇ ਕੀਤੇ ਜਾ ਰਹੇ ਆ ਕਿ ਫੇਕ ਆ। ਤਾਂ ਕੈਪਟਨ ਅਮਰਿੰਦਰ ਸਿੰਘ ਕਹਿੰਦਾ ਨਾ ਜੀ ਫੇਕ ਹੈ ਨਹੀਂ ਗਾ, ਮੈਨੂੰ ਪਤਾ ਸਾਰਾ, ਮੈਨੂੰ ਸਾਰੀ ਗੱਲ ਦਾ ਪਤਾ, ਫੇਕ ਨਹੀਂ ਆ। ਸੋ ਮੈਨੂੰ ਪਹਿਲਾਂ ਹੀ ਪਤਾ ਸੀ, ਮੈਨੂੰ ਸਾਰੀ ਜਾਣਕਾਰੀ ਸੀਗੀ। ਤਾਂ ਹੁਣ ਲੋਕ ਕਹਿੰਦੇ ਆ ਕਿ ਜੇ ਤੁਹਾਨੂੰ ਜਾਣਕਾਰੀ ਸੀਗੀ, ਪੁਲਿਸ ਵੀ ਇਹੋ ਕਹਿੰਦੀ ਆ ਕਿ ਅਸੀਂ ਪੈੜ ਨੱਪਦੇ ਬਹੁਤ ਲੰਮੇ ਸਮੇਂ ਤੋਂ ਇਹਨਾਂ ਗੈਂਗਸਟਰਾਂ ਦੀ ਪੈੜ ਨੱਪਦੇ ਪਏ ਸਾਂ, ਪੈੜ ਨੱਪਦੇ ਅਖੀਰ ਅਸੀਂ ਇਹਨਾਂ ਦੇ ਟਿਕਾਣੇ ਤੇ ਚਲੇ ਗਏ ਤੇ ਇਹਨਾਂ ਨੂੰ ਨੱਪ ਲਿਆ, ਮਾਰ ਦਿੱਤਾ। ਹੁਣ ਉਹ ਸਵਾਲ ਇਹ ਖੜਾ ਹੁੰਦਾ ਕਿ ਦੇਖੋ ਜਿਹੜਾ ਤੀਸਰਾ ਬੰਦਾ ਜਿਹਨੂੰ ਤੁਸੀਂ 3 ਦਿਨ ਇਹ ਪ੍ਰਚਾਰੀ ਗਏ ਕਿ ਇਹ ਸੁਖਜੀਤ ਬੁੱਧਾ, ਉਹ ਤੇ ਬੰਦਾ ਹੀ ਨਹੀਂਗਾ। ਉਹਦੇ ਘਰਦਿਆਂ ਨੇ ਆ ਕੇ ਸ਼ਨਾਖਤ ਕੀਤੀ, ਉਹ ਕਹਿੰਦੇ ਸਾਡਾ ਤਾਂ ਮੁੰਡਾ ਹੀ ਹੈ ਨਹੀਂ। ਉਹ ਬੰਦਾ ਨਿਕਲਿਆ ਜਾ ਕੇ ਉਹ ਟਾਰੀ ਬਾਰਡਰ ਦੇ ਲਾਗੇ ਦਾ, ਉਹਦਾ ਨਾਮ ਸੁਵਿੰਦਰ ਸਿੰਘ ਆ। ਔਰ ਕਮਾਲ ਦੀ ਗੱਲ ਹੈ ਕਿ ਸੁਵਿੰਦਰ ਸਿੰਘ ਤੇ ਇੱਕ ਵੀ ਮਾਮਲਾ ਦਰਜ ਨਹੀਂ ਹੈ। ਹੁਣ ਕੈਪਟਨ ਅਮਰਿੰਦਰ ਸਿੰਘ ਜੀ ਕਹਿੰਦਾ ਕਿ ਮੈਨੂੰ ਪੂਰੀ ਤਰ੍ਹਾਂ ਜਾਣਕਾਰੀ ਸੀ, ਪਹਿਲਾਂ ਹੀ ਜਾਣਕਾਰੀ ਸੀ, ਜਾਂ ਪੁਲਿਸ ਕਹਿੰਦੀ ਹੈ ਕਿ ਅਸੀਂ ਰੇਕੀ ਕੀਤੀ ਸੀ, ਪੂਰੀ ਤਰ੍ਹਾਂ ਨਿਸ਼ਾਨਦੇਹੀ ਕੀਤੀ ਸੀ, ਤੇ ਫਿਰ ਉਹ ਨਿਰਦੋਸ਼ ਬੰਦਾ ਕਾਹਤੋਂ ਰਗੜ ਦਿੱਤਾ। ਵੈਸੇ ਨਿਰਦੋਸ਼
ਉਹ ਇਸ ਕਰਕੇ ਕਿਹਾ ਜਾ ਰਿਹਾ ਹੈ ਕਿਉਂਕਿ ਉਹਦੇ ਖਿਲਾਫ ਕੋਈ ਮਾਮਲਾ ਦਰਜ ਹੀ ਹੈ ਨਹੀਂ। ਤੇ ਜਦੋਂ ਕਿਸੇ ਦੇ ਖਿਲਾਫ ਮਾਮਲਾ ਹੀ ਨਹੀਂ ਦਰਜ ਹੈਗਾ, ਤੁਸੀਂ ਉਹਨੂੰ ਗੈਂਗਸਟਰ ਕਰਾਰ ਦੇ ਕੇ ਕਿਵੇਂ ਮੁਕਾਬਲੇ 'ਚ ਮਾਰ ਸਕਦੇ ਹੋ ਜੀ? ਤੇ ਜੇ ਤੁਹਾਨੂੰ ਪਤਾ ਸੀਗਾ ਤਾਂ ਤੁਸੀਂ ਘੱਟੋ ਘੱਟ ਉਸ ਬੰਦੇ ਨੂੰ ਬਚਾਉਣ ਦਾ ਤਾਂ ਯਤਨ ਕਰਦੇ। ਸੋ ਇਹ ਕਈ ਮਾਮਲੇ ਆ। ਬਾਕੀ ਕੁੱਲ ਮਿਲਾ ਕੇ ਹੁਣ ਸਾਰੀ ਇਨਵੈਸਟੀਗੇਸ਼ਨ ਹੈ ਜਿਹੜੀ ਉਹ ਗਈ ਚਲੀ ਆ ਰਾਜਸਥਾਨ ਪੁਲਿਸ ਕੋਲ। ਇਹਨਾਂ ਨੇ ਯਤਨ ਬਹੁਤ ਕੀਤਾ ਸੀਗਾ ਕਿ ਅਸੀਂ ਪੁਲਿਸ ਮੁਕਾਬਲੇ ਦਾ ਮਾਮਲਾ ਦਰਜ ਕਰੀਏ ਪੰਜਾਬ ਦੇ ਖੇਤਰ 'ਚ, ਪਰ ਉਹਨਾਂ ਨੇ ਆਖਿਆ ਕਿ ਨਹੀਂ, ਅਸੀਂ ਹੀ ਇਸ ਮਾਮਲੇ ਦੀ ਜਾਂਚ ਪੜਤਾਲ ਕਰਾਂਗੇ। ਤਾਂ ਉਹਨਾਂ ਨੇ ਇਹਨਾਂ ਪਰਿਵਾਰਾਂ ਨੂੰ ਸੱਦਿਆ। ਮੇਰੇ ਖਿਆਲ ਦੇ ਨਾਲ 1 ਤਰੀਕ ਨੂੰ ਪ੍ਰੇਮਾ ਲਾਹੌਰੀਏ ਦਾ ਪਰਿਵਾਰ ਔਰ ਵਿੱਕੀ ਗੌਂਡਰ ਦਾ ਪਰਿਵਾਰ ਉੱਥੇ ਜਾਊਗਾ। ਮਤਲਬ ਕਿ ਚਰਚਾ ਹੁਣ ਇਹੋ ਹੀ ਆ ਕਿ ਕੀ ਇਹ ਇਨਕਾਊਂਟਰ ਸਹੀ ਸੀ ਜਾਂ ਗਲਤ ਸੀ। ਵਿੱਕੀ ਗੌਂਡਰ ਸਹੀ ਸੀ ਜਾਂ ਗਲਤ ਸੀ, ਉਹ ਚਰਚਾ ਹੁਣ ਪਿੱਛੇ ਛੁੱਟ ਗਈ ਆ। ਹੁਣ ਇਸੇ ਨੁਕਤੇ ਤੇ ਆ ਕੇ ਜਾਬਾਂ ਦੇ ਭੇੜ ਹੁੰਦੇ ਆ ਕਿ ਕੀ ਇਹ ਇਨਕਾਊਂਟਰ ਮਿੱਥ ਕੇ ਕੀਤਾ ਗਿਆ ਜਾਂ ਅਚਨਚੇਤੀ ਇੱਕ ਜਿਵੇਂ ਅਸਲੀ ਇਨਕਾਊਂਟਰ ਹੁੰਦਾ ਓਦਾਂ ਹੋਇਆ। ਸੋ ਉਹ ਪਰਿਵਾਰ ਵਾਲੇ ਤੇ ਬਹੁਤ ਸਵਾਲ ਖੜੇ ਕਰਦੇ ਆ। ਉਹ ਕਹਿੰਦੇ ਆ ਕਿ ਇੰਨੀ ਸਰਦੀ ਦੇ ਵਿੱਚ ਵਿੱਕੀ ਗੌਂਡਰ ਦੇ ਪੈਰਾਂ 'ਚ ਚੱਪਲਾਂ ਵੀ ਹੈ ਨਹੀਂ ਸੀ, ਇਹ ਕਿਵੇਂ ਹੋ ਸਕਦਾ? ਉਹਦੇ ਕੱਲੀ ਟੀ-ਸ਼ਰਟ ਪਾਈ ਸੀ, ਕਿਵੇਂ ਹੋ ਸਕਦਾ? ਉਹਦਾ ਪਰਿਵਾਰ ਤੇ ਇੱਥੋਂ ਤੱਕ ਕਹਿੰਦਾ ਕਿ ਜੋ ਉਹਦੇ ਤੋਂ ਰਿਵਾਲਵਰ ਦਿਖਾਇਆ ਗਿਆ ਬਰਾਮਦ ਹੋਇਆ, ਉਹਦੇ ਜਿਹੜੇ ਕਾਰਤੂਸ ਆ ਉਹਦੇ ਬੋਰਦੇ ਆ, ਉਹ ਹੋਰ ਬੋਰਦੇ ਆ। ਉਹ ਸਵਾਲ ਹੁਣ ਦੇਖੋ ਉਹਨਾਂ ਦੇ ਜਾਇਜ਼ ਆ, ਜਿਨ੍ਹਾਂ ਦੇ ਬੰਦੇ ਮਰੇ ਆ ਉਹ ਤੇ ਸਵਾਲ ਕਰਨਗੇ, ਪਰ ਉਹਨਾਂ ਸਵਾਲਾਂ ਨੂੰ ਨਿਵਰਤ ਕਰਨਾ ਉਹ ਇੱਥੋਂ ਦੀ ਪੁਲਿਸ ਦਾ ਕੰਮ ਹੈ। ਪਰ ਇਸ ਪੁਲਿਸ ਦੇ ਹੱਥ ਹੁਣ ਕੁਛ ਰਿਹਾ ਨਹੀਂ, ਵੈਸੇ ਵੀ ਉਹਨਾਂ ਦਾ ਯਕੀਨ ਇਹਨਾਂ ਤੇ ਟਿਕਣਾ ਨਹੀਂ। ਸੋ ਕੁੱਲ ਮਿਲਾ ਕੇ ਸਾਰੀ ਗੇਮ ਜਿਹੜੀ ਆ ਉਹ ਹੁਣ ਚਲੇ ਗਈ ਆ ਰਾਜਸਥਾਨ ਪੁਲਿਸ ਦੇ ਪਾਲੇ 'ਚ। ਉਹ ਜਾਂਚ ਪੜਤਾਲ ਕਰਨਗੇ, ਉਸ ਜਾਂਚ ਪੜਤਾਲ 'ਚੋਂ ਕੀ ਨਿਕਲਦਾ ਹੈ ਉਹ ਦੇਖਣਾ ਦਿਲਚਸਪ ਹੋਊਗਾ। ਪਰ ਇਹਨਾਂ ਨੇ ਦੱਸਦੇ ਆ ਕਿ ਰਾਜਸਥਾਨ ਪੁਲਿਸ ਦੇ ਨਾਲ ਕਾਫੀ ਇੱਟ ਖੜਕਾ ਲਿਆ, ਪਰ ਉਹ ਮੰਨੇ ਨਹੀਂ। ਉਹ ਕਹਿੰਦੇ ਕਿ ਜਾਂਚ ਪੜਤਾਲ ਅਸੀਂ ਆਪ ਕਰਾਂਗੇ। ਔਰ ਇੱਥੋਂ ਵੀ ਇੱਕ ਸਵਾਲ ਪੈਦਾ ਹੁੰਦਾ ਨਾ ਕਿ ਸ਼ੁਰੂ 'ਚ ਇਹ ਖਬਰਾਂ ਆਈਆਂ, ਇਹ ਦਾਅਵੇ ਕੀਤੇ ਜਾ ਰਹੇ ਸੀਗੇ ਕਿ ਰਾਜਸਥਾਨ ਪੁਲਿਸ ਦੇ ਨਾਲ ਸਾਡਾ ਜੁਆਇੰਟ ਆਪਰੇਸ਼ਨ ਕੀਤਾ ਗਿਆ, ਪਰ ਬਾਅਦ ਦੇ ਵਿੱਚ ਇਹ ਖਬਰ ਆ ਗਈ ਕਿ ਅਸੀਂ ਕੋਆਰਡੀਨੇਟ ਕੀਤਾ ਉਹਨਾਂ ਦੇ ਨਾਲ। ਬਾਅਦ ਦੇ ਵਿੱਚ ਰਾਜਸਥਾਨ ਪੁਲਿਸ ਨੇ ਕਿਹਾ ਕਿ ਸਾਨੂੰ ਤੇ 1 ਘੰਟੇ ਬਾਅਦ ਪਤਾ ਲੱਗਾ, ਉਹ ਵੀ ਸੂਚਿਤ ਸਾਨੂੰ ਕੀਤਾ ਗਿਆ ਬਕਾਇਦਾ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਸ ਸਮੇਂ ਇੱਕ ਚਰਚਾ ਦਾ ਵਿਸ਼ਾ, ਪਰ ਸਭ ਤੋਂ ਜਿਹੜੀ ਜ਼ਰੂਰੀ ਚੀਜ਼ ਜੋ ਇੱਥੇ ਚਰਚਾ ਦਾ ਵਿਸ਼ਾ ਹੋਣੀ ਚਾਹੀਦੀ ਸੀ ਉਹ ਨਹੀਂ ਹੈ ਕਿ ਅਸਲ ਦੇ ਵਿੱਚ ਇਹ ਗੈਂਗਸਟਰ ਕਿਉਂ ਬਣਦੇ ਆ। ਗੈਂਗਸਟਰ ਜੇ ਫੜੇ ਜਾਂਦੇ ਆ ਤਾਂ ਸਿਸਟਮ ਇਹਨਾਂ ਨੂੰ ਜੇਲ੍ਹਾਂ ਦੇ ਵਿੱਚ ਰੋਕਣ 'ਚ ਕਿਉਂ ਨਹੀਂ ਕਾਮਯਾਬ ਹੁੰਦਾ। ਫਿਰ ਜੇ ਉਹ ਭੱਜ ਵੀ ਜਾਂਦੇ ਆ ਉਹਨਾਂ ਨੂੰ ਜਿਉਂਦੇ ਕਿਉਂ ਨਹੀਂ ਫੜਿਆ ਜਾ ਸਕਦਾ। ਦੇਖੋ ਜੇ ਬੇਰੁਜ਼ਗਾਰ ਇਕੱਠੇ ਹੋਣ, ਕਿਤੇ ਪ੍ਰਦਰਸ਼ਨਕਾਰੀ ਇਕੱਠੇ ਹੋਣ, ਉੱਥੇ ਜੋ ਆ ਅਥਰੂ ਗੈਸ ਵਰਤ ਲੈਂਦੇ ਆ, ਪਾਣੀ ਦੀਆਂ ਵਾਛੜਾਂ ਵਰਤ ਲੈਂਦੇ ਆ, 100 ਕਿਸਮ ਦੇ ਪੰਗੇ ਕਰ ਲੈਂਦੇ ਆ। ਤੇ ਜਦੋਂ ਇਸ ਤਰ੍ਹਾਂ ਦਾ ਦੇਖੋ ਇੱਕ ਘਰ ਆ ਜਿਹੜਾ ਖੇਤਾਂ ਦੇ ਵਿੱਚ ਘਰ ਆ, ਜਿਹੜਾ 5 ਵਜੇ ਦਾ ਟਾਈਮ ਹੈ, ਸ਼ਾਮੀ 5 ਵਜੇ ਦਾ ਟਾਈਮ, ਤਾਂ ਉੱਥੇ ਇਸ ਤਰ੍ਹਾਂ ਦੀਆਂ ਚੀਜ਼ਾਂ, ਇਸ ਤਰ੍ਹਾਂ ਦੀਆਂ ਤਕਨੀਕਾਂ ਇਸਤੇਮਾਲ ਕਰਕੇ ਉਹ ਬੰਦਾ ਕਿਉਂ ਨਹੀਂ ਬਚਾਇਆ ਗਿਆ ਜਿਹੜਾ ਬੰਦਾ ਕੋਈ ਕ੍ਰਿਮੀਨਲ ਰਿਕਾਰਡ ਹੀ ਨਹੀਂ ਸੀ ਰੱਖਦਾ। ਜੀ 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 ਅਗਲੀ ਜਿਹੜੀ ਆਪਾਂ ਮਿੰਟੂ ਜੀ ਗੱਲ ਕਰੀਏ, ਦਾਗੀ DGP ਨੂੰ ਹਰਿਆਣਾ ਸਰਕਾਰ ਵੱਲੋਂ ਸਨਮਾਨਿਤ ਕਰਨ ਦੇ ਉੱਤੇ ਸਵਾਲ ਉੱਠੇ। ਦੇਖੋ ਇਹ ਜਿਹੜਾ DGP ਸੀਗਾ ਨਾ ਸਾਬਕਾ, ਇਸ ਬੰਦੇ ਦੇ ਉੱਤੇ ਬਹੁਤ ਤਰ੍ਹਾਂ ਦੀਆਂ ਵੈਸੇ ਇਹਦੇ ਤੇ ਉਲਝਾਂ ਲੱਗਦੀਆਂ ਨੇ, ਪਰ ਸਭ ਤੋਂ ਵੱਡਾ ਦਾਗ ਸੀਗਾ ਜਿਹੜਾ ਉਹ ਇਹ ਸੀਗਾ ਕਿ ਇੱਕ ਕੁੜੀ ਮਰੀ ਸੀਗੀ, ਬਹੁਤ ਉਭਰਦੀ ਟੈਨਿਸ ਖਿਡਾਰਨ ਰੁਚਿਕਾ ਜੀ, ਔਰ ਇਸ ਬੰਦੇ ਦੇ ਮੱਥੇ ਤੇ ਇਹ ਦੋਸ਼ ਆ ਕਿ ਉਸ ਕੁੜੀ ਨੂੰ ਮਰਨ ਲਈ ਇਹਨੇ ਮਜਬੂਰ ਕੀਤਾ ਸੀ, ਕਿਉਂਕਿ ਇਹ ਉਸ ਸਮੇਂ ਉੱਥੋਂ ਦੀ ਟੈਨਿਸ ਫੈਡਰੇਸ਼ਨ ਦਾ ਪ੍ਰਧਾਨ ਸੀ ਚੰਡੀਗੜ੍ਹ ਦਾ। ਉਹ ਕੁੜੀ ਉੱਥੇ ਪ੍ਰੈਕਟਿਸ ਕਰਦੀ ਸੀ, ਉਸ ਕੁੜੀ ਨੂੰ ਬਹੁਤ ਤੰਗ ਕੀਤਾ ਗਿਆ, ਕਿਉਂਕਿ ਅਹੁਦੇਦਾਰ ਵੀ ਇਹੋ ਜਿਹੇ ਹੁੰਦੇ ਆ ਨਾ। ਔਰ ਖੇਡ ਫੈਡਰੇਸ਼ਨਾਂ 'ਚ ਵੀ ਦੇਖੋ ਇਸ ਤਰ੍ਹਾਂ ਦੇ ਲੋਕਾਂ ਦਾ ਇਨਫਲੂਐਂਸ ਆ, ਜਿਹੜੇ ਲੋਕ ਵੈਸੇ ਵੀ ਬਹੁਤ ਜ਼ਿਆਦਾ ਉੱਦਾਂ ਪੁਲਿਸ ਸਰਵਿਸ ਦੇ ਵਿੱਚ ਵੀ ਲਾ ਲਓ, ਆਮ ਜ਼ਿੰਦਗੀ ਵਿੱਚ ਵੀ ਲਾ ਲਓ ਕਿ ਉਹਨਾਂ ਦਾ ਜਿਹੜਾ ਕਿਰਦਾਰ ਵਕਾਰ ਹੈ ਸਹੀ ਨਹੀਂ ਹੁੰਦਾ। ਤਾਂ ਇਸ ਬੰਦੇ ਨੇ ਉਸ ਕੁੜੀ ਨੂੰ ਵਰਤਣ ਲਈ ਬਹੁਤ ਯਤਨ ਕੀਤੇ। ਉਹ ਕੁੜੀ ਅਖੀਰ ਇਹਦੇ ਹੱਥੋਂ ਸਤੀ ਤਪੀ ਇੱਥੋਂ ਖੁਦ ਨੂੰ ਮੁਕਾ ਕੇ ਚਲੀ ਗਈ। ਉਸ ਤੋਂ ਬਾਅਦ ਇਹਦੇ ਤੇ ਮੁਕੱਦਮਾ ਚੱਲਿਆ, 6 ਮਹੀਨੇ ਦੀ ਇਹਨੂੰ ਕੈਦ ਹੋਈ। ਫਿਰ ਹਾਈ ਕੋਰਟ 'ਚ ਚਲੇ ਗਿਆ, ਹਾਈ ਕੋਰਟ ਨੇ ਉਹ ਸਜ਼ਾ ਜਿਹੜੀ ਹੈ ਉਹ ਵਧਾ ਦਿੱਤੀ ਸੀ। ਬਾਅਦ ਦੇ ਵਿੱਚ ਇਹ ਸੁਪਰੀਮ ਕੋਰਟ 'ਚੋਂ ਜ਼ਮਾਨਤ ਲੈ ਆਇਆ। ਹੁਣ ਹੋਇਆ ਕੀ ਆ ਕਿ 26 ਜਨਵਰੀ ਤੇ ਇਹਨਾਂ ਨੇ, ਹਰਿਆਣੇ ਵਾਲਿਆਂ ਨੇ
ਇਸੇ ਸਾਬਕਾ DGP ਨੂੰ ਜਿਹੜਾ ਉੱਥੇ ਸਨਮਾਨ ਦਿੱਤਾ, ਉਹਦੇ ਤੇ ਬਹੁਤ ਵੱਡਾ ਇੱਕ ਵਿਵਾਦ ਛਿੜਿਆ ਪਿਆ। ਲੋਕ ਹੈਰਾਨ ਆ ਕਿ ਤੁਹਾਨੂੰ ਹੋਰ ਕੋਈ ਬੰਦਾ ਲੱਭਿਆ ਨਹੀਂ ਸੀਗਾ। ਵੈਸੇ ਇਹਦਾ ਪੂਰਾ ਨਾਮ ਹੈ ਜਿਹੜਾ ਉਹ SPS ਰਠੌਰ ਆ, ਸੁਰਿੰਦਰਪਾਲ ਰਠੌਰ। ਸੋ ਉਹ ਲੋਕੀ ਕਹਿੰਦੇ ਆ ਕਿ ਰਠੌਰ ਤੋਂ ਇਲਾਵਾ ਤੁਹਾਨੂੰ ਕੋਈ ਹੋਰ ਇਸ ਤਰ੍ਹਾਂ ਦਾ ਬੰਦਾ ਨਹੀਂ ਸੀ ਲੱਭਿਆ ਜਿਹਨੂੰ ਵਾਕਿਆ ਹੀ ਸਨਮਾਨ ਦਿੰਦਿਆਂ ਫਖਰ ਮਹਿਸੂਸ ਹੁੰਦਾ, ਤੁਹਾਨੂੰ ਵੀ, ਸਾਨੂੰ ਵੀ, ਤੇ ਖੁਦ ਸਨਮਾਨ ਨੂੰ ਵੀ। ਇੱਥੇ ਤੇ ਸਨਮਾਨ ਦਾ ਵੀ ਵਿਚਾਰੇ ਦਾ ਅਪਮਾਨ ਹੋ ਗਿਆ ਕਿ ਜਿਹੜਾ ਬੰਦਾ ਇਸ ਤਰ੍ਹਾਂ ਦੇ ਮਾਮਲੇ 'ਚ, ਜਿੱਥੇ ਇੱਕ ਅਲੜ ਕੁੜੀ ਦੀ ਮੌਤ ਦਾ ਮਾਮਲਾ ਉੱਥੇ ਦੋਸ਼ੀ ਠਹਿਰਾਇਆ ਗਿਆ, ਉਹ ਰਾਜ ਉਹਨੂੰ ਸਨਮਾਨਿਤ ਕਰਦਾ ਜਿਹੜਾ ਸਲੋਗਨ ਦਿੰਦਾ ਬੇਟੀ ਬਚਾਓ ਬੇਟੀ ਪੜਾਓ। ਤੇ ਇੱਥੇ ਹੁਣ ਤੁਸੀਂ ਰਾਜਨੀਤੀ ਦਾ ਰੰਗ ਦੇਖੋ। ਇਹ ਉਹੀ ਲੋਕ ਆ ਜਿਹੜੇ ਕੁੜੀ ਮਰੀ ਤੋਂ ਕਹਿੰਦੇ ਸੀਗੇ ਕਿ ਇਸ ਕੁੜੀ ਨੂੰ ਇਨਸਾਫ ਮਿਲਣਾ ਹੀ ਚਾਹੀਦਾ, ਅਸੀਂ ਧਰਨੇ ਲਾਵਾਂਗੇ, ਅਸੀਂ ਉਹ ਕਰਾਂਗੇ ਉਹ ਕਰਾਂਗੇ। ਅੱਜ ਜਦੋਂ ਗੱਲ ਪੁਰਾਣੀ ਹੋ ਗਈ ਆ, ਇਹ ਬੰਦਾ ਬਾਹਰ ਆ ਗਿਆ ਤੇ ਅੱਜ ਉਹੀ ਸਿਆਸਤ ਇਹਦੇ ਗੱਲ 'ਚ ਹਾਰ ਪਾਉਂਦੀ ਪਈ ਆ। ਅਜੀਬੋ ਗਰੀਬ ਆ। ਉਹ ਆਂਦੇ ਹੁੰਦੇ ਨਾ ਕਿ ਇਨਸੇ ਉਮੀਦ ਨਾ ਰੱਖ ਹੈ ਇਹ ਸਿਆਸਤ ਵਾਲੇ, ਇਹ ਕਿਸੇ ਸੇ ਵੀ ਮੁਹੱਬਤ ਨਹੀਂ ਕਰਨੇ ਵਾਲੇ। ਸੋ ਇਹ ਸਿਆਸਤ ਵਾਲੇ ਇਸੇ ਤਰ੍ਹਾਂ ਦੀ ਆ ਕਿ ਜਦੋਂ ਕੋਈ ਮਰਦਾ ਉਦੋਂ ਸੱਥਰ ਤੇ ਬੈਠ ਬਹੁਤ ਲੰਮੀਆਂ ਚੌੜੀਆਂ ਗੱਲਾਂ ਕਰਦੇ, ਤਕਰੀਰਾਂ ਕਰਦੇ ਆ, ਤੇ ਬਾਅਦ 'ਚ ਇੱਕ ਸਮਾਂ ਇਹੋ ਜਿਹਾ ਆਉਂਦਾ ਕਿ ਜਦੋਂ ਫਿਰ ਕਾਤਲ ਦੇ ਨਾਲ ਵੀ ਖੜ ਜਾਂਦੇ ਆ। ਅਜੀਬੋ-ਗਰੀਬ ਦੀ ਸਿਆਸਤ ਆ। ਪਰ ਸ਼ੁਕਰ ਕਰੋ ਸਨਮਾਨ ਦੇਣ ਵੇਲੇ ਕੋਈ ਇਹਨਾਂ ਦਾ ਮੰਤਰੀ ਓਦਾਂ ਇਹਦੇ ਪੈਰੀ ਨਹੀਂ ਜਾ ਪਿਆ, ਜਿਵੇਂ ਅੱਗੇ ਦੇਖਿਆ ਨਾ ਇੱਕ ਮੰਤਰੀ ਕਿਵੇਂ ਡੇਰੇ ਵਾਲੇ ਦੇ ਪੈਰੀ ਪੈ ਗਿਆ ਸੀ। ਜੀ ਜੀ। ਅਗਲੀ ਆਪਾਂ ਮਿੰਟੂ ਜੀ ਗੱਲ ਕਰੀਏ, ਪੰਜਾਬ ਪੁਲਿਸ ਦੇ DSP ਨੇ ਧਰਨੇ ਵਾਲੀ ਥਾਂ ਤੇ ਖੁਦ ਨੂੰ ਗੋਲੀ ਮਾਰੀ। ਦੇਖੋ ਇਹ ਬੜੀ ਮੰਦਭਾਗੀ ਘਟਨਾ ਵਾਪਰੀ ਆ। ਇਹਦੇ 'ਚ ਕੁਛ ਸਮਝ ਨਹੀਂ ਆ ਰਿਹਾ ਕਿ ਆਖਰ ਵਾਪਰਿਆ ਕੀ, ਕਿ ਕੁਛ ਸੈਕਿੰਡਾਂ ਦੇ ਅੰਦਰ ਹੀ ਉਹ ਅਫਸਰ ਆਪਣੇ ਆਪ ਨੂੰ ਗੋਲੀ ਮਾਰ ਗਿਆ। ਇਹੋ ਜਿਹੀ ਕੋਈ ਸਥਿਤੀ ਨਹੀਂ ਨਜ਼ਰ ਆਉਂਦੀ ਵੀਡੀਓ ਦੇ ਵਿੱਚ ਜਿੱਥੋਂ ਲੱਗੇ ਕਿ ਬਹੁਤ ਹਾਲਾਤ ਜਿਹੜੇ ਸੀਗੇ ਉਹ ਆਊਟ ਆਫ ਕੰਟਰੋਲ ਹੋ ਗਏ ਸੀਗੇ। ਦੇਖੋ ਉੱਥੇ ਮਾਜਰਾ ਇਹ ਸੀਗਾ ਕਿ ਥੋੜੇ ਦਿਨ ਪਹਿਲਾਂ ਪੁਲਿਸ ਨੇ 2 ਸਟੂਡੈਂਟ ਚੁੱਕੇ ਸਨ, ਇੱਕ ਕੁੜੀ ਚੁੱਕੀ ਸੀਗੀ, ਉਹਨਾਂ ਨੂੰ ਮਾੜਾ ਮੋਟਾ ਕੁੱਟਿਆ ਮਾਰਿਆ ਸੀਗਾ, ਜ਼ਲੀਲ ਕੀਤਾ ਸੀ। ਉਹਦੇ ਵਿਰੋਧ ਦੇ ਵਿੱਚ ਇਹ ਜਿਹੜੇ ਵਿਦਿਆਰਥੀ ਸੀਗੇ ਧਰਨਾ ਲਾ ਕੇ ਬੈਠੇ ਸੀਗੇ। ਇਹ ਜਿਹੜਾ DSP ਸੀ ਬਲਜਿੰਦਰ ਸੰਧੂ ਮੌਕੇ ਤੇ ਪਹੁੰਚਿਆ, ਗੱਲਾਂ ਬਾਤਾਂ ਚੱਲੀਆਂ। ਯਕਦਮ ਵੀਡੀਓ 'ਚ ਜੋ ਨਜ਼ਰ ਆਉਂਦਾ ਕਿ ਉਹ ਆਪਣੀ ਪੁੜਪੜੀ ਦੇ ਨਾਲ ਪਿਸਟਲ ਲਾਉਂਦਾ ਤੇ ਉਸ ਤੋਂ ਬਾਅਦ ਫਾਇਰ ਹੁੰਦਾ, ਉਹ ਡਿੱਗ ਪੈਂਦਾ। ਇਸੇ ਦੌਰਾਨ ਇੱਕ ਉਹਦਾ ਗਨਮੈਨ ਹੈ ਜਿਹੜਾ, ਉਹ ਵੀ ਗੋਲੀ ਦੀ ਚਪੇਟ 'ਚ ਆ ਜਾਂਦਾ। ਦੋਨਾਂ ਨੂੰ ਹਸਪਤਾਲ ਖੜਿਆ ਜਾਂਦਾ। ਇੱਕ ਬਚ ਗਿਆ, ਜਿਹੜਾ ਗਨਮੈਨ ਸੀ ਉਹ ਬਚ ਗਿਆ। ਜਿਹੜਾ DSP ਸੀਗਾ ਕਿਉਂਕਿ ਉਹਦੇ ਫਾਇਰ ਪੁੜਪੜੀ 'ਚ ਵੱਜਾ, ਉਹ ਨਹੀਂ ਬਚ ਸਕਿਆ। ਹੁਣ ਕੁਛ ਲੋਕ ਆਖੀ ਜਾਂਦੇ ਜੀ ਗੋਲੀ ਸਾਈਡ ਤੋਂ ਵੱਜੀ ਆ, ਗੋਲੀ ਕਿਸੇ ਨੇ ਚਲਾਈ ਆ। ਉਹ ਬਿਲਕੁਲ ਗੱਲ ਝੂਠੀ ਆ। ਜੇ ਉਹ ਵੀਡੀਓ ਸਟਿਲ ਕਰੀਏ ਤੇ ਉਹ ਇਸ ਤਰ੍ਹਾਂ ਹੀ ਲੱਗਦਾ ਕਿ ਗੋਲੀ ਪੁੜਪੜੀ 'ਚ ਪਿਸਟਲ ਰੱਖ ਕੇ ਮਾਰੀ ਗਈ ਆ। ਹੁਣ ਕੁਛ ਲੋਕ ਇਹ ਵੀ ਦਾਅਵਾ ਕਰੀ ਜਾਂਦੇ ਜੀ ਦੇਖੋ ਉਹ ਹਵਾਈ ਫਾਇਰ ਕਰਨ ਲੱਗਾ ਸੀਗਾ ਤੇ ਉਹ ਪਿਸਟਲ ਜਿਹੜਾ ਉਹ ਉਹਦੇ ਮੱਥੇ ਤੇ ਆ ਗਿਆ। ਦੇਖੋ ਕੋਈ ਐਡਾ ਪੁਲਿਸ ਅਫਸਰ ਜਿਹੜਾ ਉਹ ਇਹਨਾਂ ਕੰਮਾਂ ਹੋਊਗਾ ਕਿ ਹਵਾਈ ਫਾਇਰ ਕਰਨ ਲੱਗਾ ਆਪਣਾ ਮੱਥਾ ਅੱਗੇ ਕਰ ਦੂਗਾ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਆਪੋ ਆਪਣੀ ਥਾਂ ਤੇ ਚਰਚਾ ਦਾ ਵਿਸ਼ਾ ਜ਼ਰੂਰ ਆ। ਪਰ ਸਭ ਤੋਂ ਵੱਡੀ ਗੱਲ ਤੇ ਇਹ ਹੈ ਕਿ ਦੇਖੋ ਚਾਹੇ ਉਹਨੇ ਖੁਦਕੁਸ਼ੀ ਕੀਤੀ ਆ, ਜਿੱਦਾਂ ਕਿ ਕਿਹਾ ਜਾਂਦਾ ਜਿਹੜੇ ਉੱਥੋਂ ਦੇ ਏਰੀਏ ਦੇ ਲੋਕ ਆ ਉਹ ਕਹਿੰਦੇ ਆ ਕਿ ਇਹ ਬੰਦਾ ਬਹੁਤ ਰੁਤਬੇਦਾਰ ਸੀ, ਅਫਸਰ ਬਹੁਤ ਸਿਆਣਾ ਸੀ, ਬੜਾ ਦਾ ਮਾਣ ਸਤਿਕਾਰ ਸੀ ਇਲਾਕੇ 'ਚ, ਬੰਦੀ ਚੰਗੀ ਬਹੁਤੀ ਨਹੀਂ ਸੀ ਕਰਦਾ ਕਿਸੇ ਨਾਲ, ਮਸਤ ਰਹਿਣ ਵਾਲਾ ਆਦਮੀ ਸੀ। ਉਹਦੇ ਜਿੰਨੇ ਨਿੱਜੀ ਸਾਕ ਸੰਬੰਧੀ ਆ ਜਾਂ ਹੋਰ ਦੋਸਤ ਮਿੱਤਰ ਆ ਉਹ ਵੀ ਕਹਿੰਦੇ ਆ ਕਿ ਬੰਦਾ ਠੰਮੇ ਵਾਲਾ ਸੀ, ਬੰਦਾ ਬੜਾ ਸੁਸ਼ੀਲ ਸੀਗਾ। ਪਰ ਦੇਖੋ ਜਿਹੜੀ ਚੀਜ਼ ਉੱਥੇ ਵਾਪਰੀ ਆ ਉਹ ਇਲਾਕੇ ਵਾਲੇ ਲੋਕ ਤੇ ਇਹੋ ਕਹਿੰਦੇ ਆ ਕਿ ਇਹ ਸ਼ਾਇਦ ਜਲਾਲਤ ਤੋਂ ਹੀ ਥੋੜਾ ਜਿਹਾ ਜ਼ਿਆਦਾ ਆਪਣੇ ਆਪ ਨੂੰ ਇਸ ਚੱਕਰ 'ਚ ਪਾ ਗਿਆ ਕਿ ਮੈਂ ਜਿੰਨੀ ਇੱਥੇ ਕਮਾਈ ਕੀਤੀ ਸੀ ਜਿੱਤ ਪੱਖੋਂ ਸਾਰੀ ਮਿੱਟੀ ਹੋਣ ਡਈ ਆ, ਮੇਰੇ ਖਿਲਾਫ ਧਰਨਾ ਲੱਗਦਾ ਪਿਆ। ਹੁਣ ਇਸ ਮਾਮਲੇ 'ਚ ਕਿੰਨਾ ਕੁ ਸੱਚ ਪਤਾ ਨਹੀਂ। ਪਰ ਦੇਖੋ ਜੋ ਮਰਜ਼ੀ ਹੈ, ਚਾਹੇ ਉਹਨੇ ਇਸ ਗੱਲੋਂ ਖੁਦਕੁਸ਼ੀ ਕੀਤੀ ਕਿ ਮੇਰਾ ਰੁਤਬਾ ਜਾਂਦਾ ਪਿਆ, ਮੇਰੀ ਇੱਜ਼ਤ ਖੁੱਸਦੀ ਪਈ, ਮੇਰੇ ਅੱਖੇ ਨਹੀਂ ਲੱਗਦੇ ਪਏ, ਖੁਦਕੁਸ਼ੀ ਕੀਤੀ ਹੈ, ਤਾਂ ਵੀ ਇੱਕ ਸਵਾਲ ਬਹੁਤ ਵੱਡਾ ਖੜਾ ਹੋਊਗਾ ਕਿ ਜੇ ਮੰਨ ਲਓ ਕਿਸੇ ਤੋਂ ਮਜਬੂਰ ਹੋ ਕੇ ਉਹਨੇ ਖੁਦਕੁਸ਼ੀ ਕੀਤੀ ਹੈ, ਕਿਸੇ ਬੰਦੇ ਦੇ ਦਬਾਅ ਹੇਠ, ਜਾਂ ਜ਼ਹਿਨੀ ਦਬਾਅ ਹੀ ਇੰਨਾ ਆ, ਜਾਂ ਫਿਰ ਕੋਈ ਲਾਪਰਵਾਹੀ ਹੋਈ ਆ, ਕਿਸੇ ਚੀਜ਼ ਨੂੰ ਵੀ ਲੈ ਲਓ,
ਕੋਈ ਵੀ ਥਿਊਰੀ ਲੈ ਲਓ, ਜਿਹੜਾ ਵੀ ਕੋਈ ਥਿਊਰੀ ਦਿੰਦਾ, ਤਾਂ ਉਹਦੇ 'ਚ ਦੇਖੋ ਨਾ ਕਿ ਅਫਸਰ ਦਾ ਜਿਹੜਾ ਕੈਲੀਬਰ ਹੈ ਉਹ ਵੀ ਸਵਾਲਾਂ ਦੇ ਦਾਇਰੇ 'ਚ ਆਊਗਾ। ਕਿ ਦੇਖੋ ਇੱਕ DSP ਪੱਧਰ ਦਾ ਅਧਿਕਾਰੀ ਹੈ ਜਿਹੜਾ, ਉਹਦੇ 'ਚ ਇੰਨਾ ਕੁ ਤੇ ਦਮਖਮ ਹੋਣਾ ਚਾਹੀਦਾ ਕਿ ਇਹੋ ਜਿਹੇ ਸਟੂਡੈਂਟਾਂ ਦੇ ਮੁਜ਼ਾਹਰੇ ਜਾਂ ਜਿਹੜੇ ਹੁੰਦੇ ਆ ਕਰਮਚਾਰੀ, ਇਹਨਾਂ ਦੀਆਂ ਹੜਤਾਲਾਂ, ਇਹੋ ਜਿਹੀਆਂ ਚੀਜ਼ਾਂ ਨੂੰ ਹੈਂਡਲ ਕਰ ਸਕੇ। ਤਾਂ ਇਹ ਇੱਕ ਬਹੁਤ ਵੱਡਾ ਸਵਾਲ ਆ ਕਿ DSP ਰੈਂਕ ਦਾ ਬੰਦਾ ਇਹੋ ਜਿਹੀਆਂ ਹਾਲਾਤ, ਇਹੋ ਜਿਹੀਆਂ ਪਰਿਸਥਿਤੀਆਂ 'ਚ, ਇਹੋ ਜਿਹੇ ਹਾਲਾਤਾਂ 'ਚ ਜਾ ਕੇ ਏਡੀ ਛੇਤੀ ਗੋਡੇ ਟੇਕ ਜਾਵੇ, ਜਾਂ ਅਣਗਹਿਲੀ ਕਰ ਜਾਵੇ, ਜਾਂ ਖੁਦਕੁਸ਼ੀ ਕਰ ਜਾਵੇ। ਇਹ ਪੰਜਾਬ ਪੁਲਿਸ ਲਈ ਵੀ ਸੋਚਣ ਵਿਚਾਰਨ ਦਾ ਵਿਸ਼ਾ ਹੈ। ਪਰ ਮੇਰੇ ਖਿਆਲ ਦੇ ਨਾਲ ਹੁਣ ਸ਼ਾਮ ਤੋਂ ਉਹਨਾਂ ਲੋਕਾਂ ਦੀ ਆ ਜਾਣੀ ਹੈ ਜਿਨ੍ਹਾਂ ਲੋਕਾਂ ਨੇ ਧਰਨਾ ਲਾਇਆ ਸੀ, ਉਹ ਇਹ ਮਾਮਲਾ ਜਿਹੜਾ ਸਾਰਾ ਉਹਨਾਂ ਦੀ ਗੱਲ ਪੈ ਜਾਣਾ। ਪਰ ਜੋ ਵੀ ਹੋਇਆ ਬਹੁਤ ਮਾੜਾ ਹੋਇਆ। ਜੀ ਜੀ। ਅਗਲੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਟਾਈਟਲਰ ਨੇ ਕਰੀ ਫੇਰ ਸਿਆਸਤ ਨੂੰ ਭਖਾਇਆ। ਦੇਖੋ ਜਗਦੀਸ਼ ਟਾਈਟਲਰ ਵਰਗਾ ਬੰਦਾ ਹੈ ਨਾ ਜਿਹੜਾ, ਇਹ ਮੇਰੇ ਖਿਆਲ ਦੇ ਨਾਲ ਇਹਦਾ ਕੰਮ ਹੀ ਇਹੋ ਆ ਕਿ ਬਸ ਸ਼ਾਂਤ ਪਾਣੀਆਂ 'ਚ ਇਹਨੇ ਡਿੱਕਰ ਮਾਰ ਕੇ ਰਵਾਨਗੀ ਪਾ ਦੇਣੀ ਹੁੰਦੀ ਆ। ਕਹਿ ਲਈਏ ਕਿ ਬਸ ਕੱਖ ਜੁੜੇ ਹੋ ਵੇਖੇ ਤੇ ਇਹਨੇ ਤੀਲੀ ਸੁੱਟ ਦੇਣੀ ਹੁੰਦੀ ਆ, ਤੀਲੀ ਲਾ ਕੇ ਆਪ ਪਾਸੇ ਹੋ ਜਾਂਦਾ ਹੈ। ਬਹੁਤ ਥਾਵਾਂ ਤੇ ਇਹਨੇ ਏਦਾਂ ਹੀ ਕੀਤਾ, ਬਹੁਤ ਵਾਰੀ ਇਸੇ ਤਰ੍ਹਾਂ ਕੀਤਾ। ਹੁਣ ਦੇਖੋ ਇੰਟਰਵਿਊ ਦਿੰਦਾ ਜਦੋਂ, ਉਹ ਬੜੇ ਸੋਚ ਸਮਝ ਕੇ 6 ਮਹੀਨੇ ਬਾਅਦ, ਸਾਲ ਕੁ ਬਾਅਦ ਇੱਕ ਇਹੋ ਜਿਹੀ ਇੰਟਰਵਿਊ ਦੇ ਦਿੰਦਾ। ਇੱਕ ਵਾਰੀ ਫੂਲਕਾ ਸਾਹਿਬ ਨਾਲ ਵੀ ਇਹਦਾ ਡਿਬੇਟ ਹੋਇਆ ਸੀਗਾ, ਤੁਹਾਨੂੰ ਵੇਖਿਆ ਹੋਣਾ ਤੁਸੀਂ ਜੀ। ਤਾਂ ਮਤਲਬ ਕਿ ਚੋਣਵੀਆਂ ਜਿਹੀਆਂ ਇੰਟਰਵਿਊਆਂ ਦਿੰਦਾ, ਉਹਦੇ 'ਚ ਕੋਈ ਨਾ ਕੋਈ ਇਹੋ ਜਿਹਾ ਸੱਪ ਕੱਢ ਦਿੰਦਾ, ਸਾਰਾ ਧਿਆਨ ਹੈ ਜਿਹੜਾ ਉਹ ਦੂਜੇ ਪਾਸੇ ਆ ਜਾਂਦਾ। ਹੁਣ ਇਹਨੇ ਅੱਜ ਜਿਹੜਾ ਖੁਲਾਸਾ ਕੀਤਾ ਵਾ, ਵੈਸੇ ਖੁਲਾਸਾ ਤੇ ਕੱਲ੍ਹ ਹੀ ਹੋ ਗਿਆ ਸੀਗਾ, ਖੁਲਾਸਾ ਕਾਹਦਾ ਵੈਸੇ ਸ਼ਾਇਦ ਹੋ ਸਕਦਾ ਅੱਗੇ ਵੀ ਕਿਤੇ ਆਖਿਆ ਹੋਵੇ। ਇਹਨੇ ਕਿਹਾ ਜੀ ਕਿ ਰਾਜੀਵ ਗਾਂਧੀ ਹੈ ਜਿਹੜਾ, ਉਹ ਕਤਲੇਆਮ ਵੇਲੇ ਕਾਰ ਲੈ ਕੇ ਆਪਣੀ ਨਿਕਲਿਆ ਸੀ ਔਰ ਮੈਂ ਉਹਦੇ ਨਾਲ ਸਾਂ, ਔਰ ਅਸੀਂ ਵੱਖ-ਵੱਖ ਥਾਵਾਂ ਤੇ ਗਏ ਸਾਂ, ਔਰ ਰਾਜੀਵ ਗਾਂਧੀ ਗੁੱਸੇ ਸੀਗਾ ਕਿ ਇਹ ਸਾਰਾ ਕੁਛ ਕਿਉਂ ਵਾਪਰਦਾ ਪਿਆ। ਉਹਨੇ ਜਿਹੜੇ ਸੰਸਦ ਮੈਂਬਰ ਸੀ ਉਹਨਾਂ ਨੂੰ ਆਪੋ ਆਪਣੇ ਇਲਾਕੇ 'ਚ ਆਖਿਆ ਕਿ ਇਹ ਚੀਜ਼ ਨਹੀਂ ਵਾਪਰ, ਇਹ ਗੱਲ ਕਹੀ ਹੈ। ਹੁਣ ਜਿਹੜੇ ਦੂਸਰੇ ਵਿਰੋਧੀ ਹੈ ਉਹ ਕਹਿੰਦੇ ਆ ਕਿ ਦੇਖੋ ਇਹਨੇ ਆਪ ਹੀ ਮੰਨ ਲਿਆ ਕਿ ਰਾਜੀਵ ਗਾਂਧੀ ਕਿਤੇ ਨਾ ਕਿਤੇ ਇਸ ਮਾਮਲੇ 'ਚ ਇਨਵੋਲਵ ਸੀ। ਜਦਕਿ ਉਹ ਕਹਿੰਦਾ ਪਿਆ ਕਿ ਦੇਖੋ ਜੀ ਰਾਜੀਵ ਗਾਂਧੀ ਜਿਹੜਾ, ਉਹ ਇਹ ਹਾਲਾਤ ਵੇਖਣ ਆਇਆ ਸੀਗਾ। ਹੁਣ ਇਹ ਬੰਦਾ, ਜਿਹੜਾ ਬੰਦਾ ਪਾਸਪੋਰਟ ਵਾਲਿਆਂ ਨੂੰ ਵੀ ਜਾ ਕੇ ਝੂਠ ਬੋਲ ਆਇਆ ਸੀਗਾ, ਜਿਹੜਾ ਬੰਦਾ ਝੂਠੀ ਚਿੱਠੀ ਮਨਮੋਹਨ ਸਿੰਘ ਦੇ ਦਫ਼ਤਰ ਨੂੰ ਘਲਾ ਸਕਦਾ, ਉਹ ਹੁਣ ਸੱਚ ਬੋਲਦਾ ਹੋਊਗਾ। ਇਹਦਾ ਯਕੀਨ ਕਿਵੇਂ ਕੀਤਾ ਜਾਵੇ? ਇਹ ਤੇ ਲਾਈ ਡਿਟੈਕਟਰ ਟੈਸਟ ਤੋਂ ਵੀ ਭੱਜ ਜਾਂਦਾ, ਨਹੀਂ ਤੇ ਅਸੀਂ ਇਹਨੂੰ ਝੂਠ ਵਾਲੀ ਮਸ਼ੀਨ 'ਚ ਵਾੜ ਕੇ ਪੁੱਛ ਲਈਏ ਕਿ ਕੀ ਭਾਈ ਹੁਣ ਤੂੰ ਸੱਚ ਬੋਲਦਾ। ਜਿਹੜਾ ਬੰਦਾ ਪੈਰ ਪੈਰ ਤੇ ਝੂਠ ਬੋਲਦਾ ਆ, ਉਸ ਬੰਦੇ ਦਾ ਯਕੀਨ ਕਿਵੇਂ ਕੀਤਾ ਜਾ ਸਕਦਾ ਕਿ ਰਾਜੀਵ ਗਾਂਧੀ ਬਾਹਰ ਨਿਕਲਿਆ ਸੀ? ਜੇ ਬਾਹਰ ਨਿਕਲਿਆ ਇਹਦੇ ਨਾਲ ਸੀ, ਔਰ ਜੇ ਨਿਕਲਿਆ ਸੀ ਤੇ ਉਹ ਉਸੇ ਮੰਤਵ ਲਈ ਨਿਕਲਿਆ ਸੀ ਜੋ ਮੰਤਵ ਇਹ ਕਹਿੰਦਾ ਕਿ ਨਹੀਂ ਜੀ ਉਹ ਤੇ ਠੰਡੇ ਛੱਟੇ ਮਾਰਨ ਆਇਆ ਸੀਗਾ। ਕਿਵੇਂ ਮੰਨਿਆ ਜਾਊਗਾ? ਦੂਜੀ ਚੀਜ਼ ਇਹ ਹੈ ਕਿ ਦੇਖੋ ਜੇ ਰਾਜੀਵ ਗਾਂਧੀ ਆਇਆ ਤੇ ਹੋ ਸਕਦਾ ਦੂਸਰੇ ਪੱਖ ਤੋਂ ਅੰਕਲਨ ਕਰਨ ਆਇਆ ਹੋਵੇ ਚੀਜ਼ਾਂ ਦਾ। ਔਰ ਤੀਜੀ ਗੱਲ ਇਹ ਆ ਕਿ ਅੱਜ ਤੱਕ ਫਿਰ ਇਸ ਬੰਦੇ ਨੇ ਚੀਜ਼ਾਂ ਲੁਕਾਈਆਂ ਕਿ ਉਹ ਕਿੰਨੇ ਕਮਿਸ਼ਨ ਇਹਦੇ ਕੋਲ ਪੁੱਛ ਗਿੱਛ ਲਈ ਆਏ ਆ, ਕਿੰਨੀਆਂ ਕੋਰਟਾਂ 'ਚ ਇਹਦੀਆਂ ਪੇਸ਼ੀਆਂ ਹੋਈਆਂ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਬਹਿਸ ਦਾ ਵਿਸ਼ਾ। ਪਰ ਇਹਨੇ ਉਸੇ ਇੰਟਰਵਿਊ ਦੇ ਵਿੱਚ ਕਹਿਤਾ ਕਿ ਅਕਾਲੀ ਦਲ ਵਾਲੇ ਮੇਰੇ ਨਾਲ ਬਹਿਸ ਕਰ ਲੈਣ। ਤੇ ਪਹਿਲਾਂ ਜਿਹੜਾ ਇਹਨਾਂ ਦਾ ਹੈਗਾ ਦਲਜੀਤ ਸਿੰਘ ਚੀਮਾ, ਉਹ ਕਹਿੰਦਾ ਜੀ ਦੇਖੋ ਅਸੀਂ ਇਹੋ ਜਿਹੇ ਬੰਦੇ ਦੇ ਮੱਥੇ ਨਹੀਂ ਲੱਗਦੇ, ਅਸੀਂ ਨਹੀਂ ਕਰਨੀ ਬਹਿਸ। ਤੇ ਮੁੜ ਕੇ ਮਨਜੀਤ ਸਿੰਘ ਜੀ ਕੇ ਆ ਗਿਆ, ਉਹ ਕਹਿੰਦਾ ਜੀ ਸਾਡਾ ਸੁਖਬੀਰ ਸਿੰਘ ਬਾਦਲ ਜਿਹਦੇ ਵੀ ਮੋਢੇ ਤੇ ਥਾਪੀ ਦੇ ਦੂਗਾ ਉਹੀ ਅਸੀਂ ਬਹਿਸ ਕਰਨ ਨੂੰ ਤਿਆਰ ਆ। ਪਰ ਬਹਿਸ ਇਸ ਚੀਜ਼ ਨੂੰ ਲੈ ਕੇ ਨਹੀਂ ਹੋ ਰਹੀ, ਬਹਿਸ ਹੁਣ ਇਸੇ ਚੀਜ਼ ਨੂੰ ਲੈ ਕੇ ਹੋ ਰਹੀ ਆ ਕਿ ਜਗਦੀਸ਼ ਟਾਈਟਲਰ ਜੋ ਬੋਲਦਾ ਪਿਆ, ਕੀ ਇਹ ਲੇਟ ਬੋਲਦਾ ਪਿਆ, ਜਾਂ ਹੁਣ ਜੋ ਬੋਲਦਾ ਪਿਆ ਕੀ ਸੱਚ ਬੋਲਦਾ ਪਿਆ, ਜਾਂ ਜੋ ਇਹਨੇ ਕਿਹਾ ਕਿ ਹੁਣ ਅੱਗੇ ਉਹਦੇ ਤੇ ਕਾਰਵਾਈ ਹੋਊਗੀ ਜਾਂ ਨਹੀਂ। ਰਾਜੀਵ ਗਾਂਧੀ ਦੀ ਜਿਹੜਾ ਅੱਜ ਤੱਕ ਇਸ ਜਾਂਚ ਪੜਤਾਲ ਚੋਂ ਬਾਹਰ ਰੱਖਿਆ ਗਿਆ, ਕੀ ਉਹਨੂੰ ਹੁਣ ਜ਼ਰੂਰਤ ਹੈ ਕਿ ਉਹਦੇ ਬਾਰੇ ਵੀ, ਬੇਸ਼ੱਕ ਉਹ ਸੰਸਾਰ 'ਚ ਹੈ ਨੀਗਾ, ਕਿ ਉਹਦੇ ਬਾਰੇ ਵੀ ਪਤਾ ਕੀਤਾ ਜਾਵੇ ਕਿ ਉਹ ਬੰਦਾ ਜਦੋਂ ਇਹ ਸਭ ਕੁਛ ਵਾਪਰਦਾ ਪਿਆ ਸੀ ਕਿੱਥੇ ਖੜਾ ਸੀਗਾ, ਉਹ ਬੰਦਾ ਕੀ ਕਰਦਾ ਪਿਆ ਸੀਗਾ। ਹੁਣ ਦੂਜੀ ਚੀਜ਼ ਜਿਹੜੀ ਦੇਖਣ ਵਾਲੀ ਹੈ ਕਿ ਦੇਖੋ ਜਗਦੀਸ਼ ਟਾਈਟਲਰ ਹੈ ਜਿਹੜਾ, ਉਹ ਆਪ ਕਹਿੰਦਾ, ਅੱਜ ਇਸੇ ਇੰਟਰਵਿਊ ਨੂੰ ਮੈਂ ਦੇਖਦਾ ਪਿਆ ਸੀ, ਕਹਿੰਦਾ ਕਿ ਦੇਖੋ ਮੈਨੂੰ ਕਿਸੇ ਨੇ ਦੋਸ਼ੀ ਕਰਾਰ ਦਿੱਤਾ ਹੀ ਨਹੀਂ 15 ਸਾਲ ਤੱਕ, ਮੇਰੇ ਤੇ ਕਿਸੇ ਨੇ ਦੋਸ਼ ਲਾਈ ਨਹੀਂ, ਕਿਸੇ ਕਮਿਸ਼ਨ ਨੇ ਵੀ ਮੈਨੂੰ ਇਹ ਨਹੀਂ ਕਿਹਾ ਕਿ ਇਹਦੇ 'ਚ ਕੋਈ ਵਿੰਗ ਬੁਲਾਵਾ। ਪਰ ਹਾਂ
ਨਾਲ ਇੱਕੋ ਗੱਲ ਕਹਿੰਦਾ ਜੀ ਨਾਨਾਵਤੀ ਕਮਿਸ਼ਨ ਨੇ ਜ਼ਰੂਰ ਕਿਹਾ। ਤੇ ਜਦੋਂ ਤੂੰ ਕਹਿੰਦਾ ਕਿ ਕਿਸੇ ਕਮਿਸ਼ਨ ਨੇ ਕਿਹਾ ਤੇ ਨਾਨਾਵਤੀ ਕਮਿਸ਼ਨ ਨੇ ਜਦੋਂ ਕਿਹਾ ਤੇ ਫਿਰ ਤੂੰ ਉਸ ਚੀਜ਼ ਨੂੰ ਕਿਉਂ ਨਕਾਰਦਾ? ਕਹਿੰਦਾ ਜੀ ਨਹੀਂ, ਉਹਨਾਂ ਨੇ ਤਾਂ ਐਵੇਂ ਐਫੀਡੈਵਿਟ ਲੈ ਲਏ ਸੀਗੇ। ਸੋ ਜਿਹੜਾ ਬੰਦਾ ਕਿਸੇ ਗੱਲ ਤੇ ਖੜਦਾ ਹੀ ਨਹੀਂਗਾ, ਉਸ ਬੰਦੇ ਦੀ ਇਸ ਗੱਲ ਤੇ ਵੀ ਯਕਦਮ ਯਕੀਨ ਨਹੀਂ ਕੀਤਾ ਜਾ ਸਕਦਾ। ਪਰ ਫਿਰ ਵੀ ਜੋ ਉਹਨੇ ਕਿਹਾ ਉਹਦੇ ਨਾਲ, ਜਿਵੇਂ ਮੈਂ ਅੱਗੇ ਕਿਹਾ ਕਿ ਸ਼ਾਂਤ ਪਾਣੀਆਂ 'ਚ ਇੱਕ ਵਾਰੀ ਹਲਚਲ ਜ਼ਰੂਰ ਹੋ ਗਈ ਆ। ਜੀ ਜੀ ਜੀ। ਅਗਲੀ ਮਿੰਟੋ ਜੀ ਗੱਲ ਕਰੀਏ, ਕਹਿੰਦੇ ਜਗਮੀਤ ਬਰਾੜ ਹੋਣੀ ਕਹਿੰਦੇ ਹੁਣ ਕਿੱਥੇ ਜਾਣਗੇ? ਸਾਰੇ ਆਪੋ ਆਪਣੇ ਅੰਦਾਜ਼ੇ ਲਾਉਣ ਲੱਗੇ ਆ। ਦੇਖੋ, ਜਗਮੀਤ ਬਰਾੜ ਜਿੱਥੇ ਮਰਜ਼ੀ ਚਲਾ ਜਾਵੇ, ਜਗਮੀਤ ਬਰਾੜ ਦੀਆਂ ਕਲਾਬਾਜ਼ੀਆਂ ਨਾਲ ਹੀ ਜਾਣੀਆਂ। ਕਲਾਬਾਜ਼ੀਆਂ ਲਾਉਣੀਆਂ ਇਹ ਨਹੀਂ ਭੁੱਲਿਆ। ਉਮਰ ਬਹੁਤ ਹੋ ਗਈ ਹੈ ਵੈਸੇ ਹੁਣ, ਪਰ ਸਿਆਸੀ ਕਲਾਬਾਜ਼ੀਆਂ 'ਚ ਜਗਮੀਤ ਬਰਾੜ ਦਾ ਕੋਈ ਸਾਨੀ ਨਹੀਂ ਹੈ। ਇਹਨੇ ਹੁਣ ਤ੍ਰਿਣਮੂਲ ਕਾਂਗਰਸ ਛੱਡ ਦਿੱਤੀ ਹੈ। ਜਦੋਂ ਪਾਰਟੀ ਛੱਡਦਾ ਫਿਰ ਸਾਰੀਆਂ ਪਾਰਟੀਆਂ ਵਾਲੇ ਵਹਿੰਦੇ ਆ ਕਿ ਸ਼ਾਇਦ ਬਰਾੜ ਇੱਧਰ ਨੂੰ ਆ ਜਾਵੇ, ਸ਼ਾਇਦ ਬਰਾੜ ਇੱਧਰ ਨੂੰ ਆ ਜਾਵੇ। ਵਹਿੰਦੇ ਇਸ ਕਰਕੇ ਆ ਕਿਉਂਕਿ ਜਿਹੜੀ ਵੀ ਪਾਰਟੀ 'ਚ ਇਹਨੇ ਜਾਣਾ ਹੁੰਦਾ, ਉਸ ਪਾਰਟੀ ਦੇ ਬਹੁਤ ਸਾਰੇ ਬੰਦਿਆਂ ਦੀਆਂ ਇਹ ਖੁੱਚਾਂ ਸੇਕ ਦਿੰਦਾ ਜਾ ਕੇ, ਤੇ ਕਿਸੇ ਨਾ ਕਿਸੇ ਨਾਲ ਫਿਰ ਇਹ ਟਕੜਕਾ ਦਾ ਪੈ ਜਾਂਦਾ। ਹੁਣ ਇਹਨੇ ਅਸਤੀਫਾ ਦੇ ਦਿੱਤਾ ਤੇ ਨਾਲ ਕਹਿ ਦਿੱਤਾ ਜੀ ਮੈਂ ਆਪਣੇ ਦੋਸਤਾਂ ਮਹਿਤੀਆਂ ਦੇ ਨਾਲ ਵਿਚਾਰ ਵਟਾਂਦਰਾ ਕਰੂੰਗਾ ਤੇ ਭਵਿੱਖ ਦੀ ਰਣਨੀਤੀ ਤੈਅ ਕਰੂੰਗਾ। ਇਹ ਵੈਸੇ ਕਹਿ ਦਿੰਦਾ ਹੁੰਦਾ, ਭਵਿੱਖ ਦੀ ਰਣਨੀਤੀ ਤੇ ਇਹਨੇ ਪਹਿਲਾਂ ਤੈਅ ਕੀਤੀ ਹੁੰਦੀ ਕਿ ਕਿੱਧਰ ਨੂੰ ਜਾਣਾ ਮੈਂ, ਕਿਉਂਕਿ ਸਾਰੇ ਪੱਤਨ ਗਏ ਆ। ਪਹਿਲਾਂ ਸਟੂਡੈਂਟ ਯੂਨੀਅਨ 'ਚੋਂ ਤੁਰਿਆ, ਫਿਰ ਕਿਸਾਨ ਆਗੂ ਬਣਿਆ, ਫਿਰ ਅਕਾਲੀ ਆਗੂ ਬਣਿਆ, ਫਿਰ ਕਾਂਗਰਸੀ ਆਗੂ ਬਣਿਆ, ਫਿਰ ਆਪਣੀ ਕਾਂਗਰਸ ਘਰ ਦੀ ਬਣਾ ਲਈ, ਫਿਰ ਕਾਂਗਰਸ 'ਚ ਵਾਪਸੀ ਕਰ ਲਈ, ਫਿਰ ਕਾਂਗਰਸ 'ਚੋਂ ਨਿਕਲ ਗਿਆ, ਫਿਰ ਆਮ ਆਦਮੀ ਪਾਰਟੀ ਵੱਲ ਹੋ ਗਿਆ, ਫਿਰ ਆ ਤ੍ਰਿਣਮੂਲ ਕਾਂਗਰਸ ਆ ਗਈ। ਹੁਣ ਤੇ ਕੋਈ ਅਮਰੀਕਾ ਅਮਰੂਕਾ ਦੀ ਭਾਵੇਂ ਕਾਂਗਰਸ ਰਹਿ ਗਈ ਹੋਵੇ ਜਿਹੜੀ ਇਹਨੇ ਗਾਉਣੀ ਹੋਵੇ, ਬਾਕੀ ਤੇ ਸਾਰੀਆਂ ਇੱਥੋਂ ਇੰਡੀਆ ਵਾਲੀਆਂ ਤਾਂ ਗੱਲ ਹੀ ਆ। ਬਾਕੀ ਇਹਦਾ ਕੋਈ ਪਤਾ ਨਹੀਂ ਹੁਣ ਕਿੱਧਰ ਨੂੰ ਜਾਣਾ ਬਰਾੜ ਸਾਹਿਬ ਨੇ। ਉੱਦਾਂ ਲੋਕ ਕਿਆਫਾ ਇਹ ਵੀ ਲਾਉਂਦੇ ਪਏ ਆ ਕਿ ਹੋ ਸਕਦਾ ਕਿ ਜਗਮੀਤ ਬਰਾੜ ਦੀ ਫਿਰ ਕਾਂਗਰਸ ਦੇ ਵਿੱਚ ਵਾਪਸੀ ਹੋ ਜਾਵੇ। ਤੇ ਜਦੋਂ ਏਡੇ ਖਿਲਾਰੇ ਤੋਂ ਬਾਅਦ ਜਗਮੀਤ ਬਰਾੜ ਦੀ ਵਾਪਸੀ ਹੋਊਗੀ, ਨਵਜੋਤ ਸਿੱਧੂ ਉਹ ਇੱਥੇ ਬੈਠਾ, ਮਨਪ੍ਰੀਤ ਬਾਦਲ ਇੱਥੇ ਬੈਠਾ, ਹੋਰ ਇਸ ਤਰ੍ਹਾਂ ਦੀ ਤਬੀਅਤ ਦੇ ਬੰਦੇ ਬੈਠੇ ਆ। ਇਹਨਾਂ ਸਾਰਿਆਂ 'ਚ ਜਾ ਕੇ ਜਗਮੀਤ ਬਰਾੜ ਕਿੱਦਾਂ ਫਿੱਟ ਹੋਊਗਾ ਉਹ ਵੀ ਆਪਣੇ ਆਪ 'ਚ ਸਵਾਲ ਆ। ਪਰ ਜਿਸ ਤਰੀਕੇ ਦੇ ਨਾਲ ਦੇ ਕੋਲ ਸਿਆਸੀ ਸੂਝ ਆ, ਸਿਆਸੀ ਤਜਰਬਾ, ਇਹ ਬੰਦਾ ਟਿਕ ਨਹੀਂ ਪਾ ਰਿਹਾ। ਪਤਾ ਨਹੀਂ ਕਿ ਇਹ ਨਹੀਂ ਦੂਜਿਆਂ ਦੇ ਫਿੱਟ ਆਉਂਦਾ ਜਾਂ ਦੂਜੇ ਇਹਦੇ ਫਿੱਟ ਨਹੀਂ ਆਉਂਦੇ। ਤੇ ਜੇ ਨਹੀਂ ਘਰੇ ਤਾਂ ਬਹਿਣਾ ਨਹੀਂ, ਫਿਰ ਤੁਹਾਨੂੰ ਪਤਾ ਹੀ ਆ ਸਿਆਸਤ ਦਾ ਕੀੜਾ ਜਿਹਨੂੰ ਕੱਟ ਜਾਵੇ ਘਰੇ ਤੇ ਬਹਿੰਦਾ ਹੀ ਨਹੀਂ। ਤੇ ਫਿਰ ਚੁੱਪ ਕਰਕੇ ਇੱਕ ਔਖਾ ਸੌਖਾ ਕੌੜਾ ਘੁੱਟ ਭਰ ਕੇ ਨਿੱਕੀ ਜਿਹੀ ਪਾਰਟੀ ਆਪਦੀ ਬਣਾ ਛੱਡੇ। ਆਹ ਵਾਰ-ਵਾਰ ਉਹ ਜਿਵੇਂ ਟਰਾਲੀ ਦੇ ਮਗਰ ਨਹੀਂ ਲਿਖਿਆ ਹੁੰਦਾ, ਨਿੱਤ ਮਗਵੀ ਨਹੀਂ ਮਿਲਦੀ ਆਪਣੀ ਬਣਾ ਲਾ ਮਿੱਤਰਾ, ਫਿਰ ਆਪਣੀ ਪਾਰਟੀ ਬਣਾ ਲਵੇ, ਆਹ ਕੰਮ ਤੇ ਨਿਬੜੇ। ਜੀ ਜੀ। ਤੇ ਮਿੰਟੂ ਜੀ ਅਗਲੀ ਗੱਲ ਕਰਦੇ ਵੀ ਉੱਤਰੀ ਰਾਜ ਵੈਟ ਇਕਸਾਰ ਕਰਨ ਦੇ ਰਾਹ ਤੇ ਤੁਰੇ ਆ। ਦੇਖੋ, ਇਹ ਜਿਹੜਾ ਵੈਟ ਵਾਲਾ ਚੱਕਰ ਆ ਨਾ, ਇਹ ਭਾਰਤ ਦੇ ਵਿੱਚ ਬੜਾ ਅਜੀਬੋ-ਗਰੀਬ ਆ। ਹੁਣ ਤੇ ਵੈਸੇ ਵੈਟ ਖਤਮ ਹੋ ਗਿਆ, GST ਆ ਗਈ ਜੀ ਜੀ, ਪਰ ਵੈਟ ਹਾਲੇ ਵੀ ਕੁਛ ਮਾਮਲਿਆਂ ਦੇ ਵਿੱਚ ਲਾਗੂ ਆ। ਜਿੱਦਾਂ ਤੇਲ ਆ, ਜਿੱਦਾਂ ਡੀਜ਼ਲ ਪੈਟਰੋਲ ਆ, ਤੇਲ ਮੈਂ ਕਹਤਾ, ਵੈਸੇ ਤੇਲ ਉਤਪਾਦ 'ਚ ਆ ਜਾਂਦੇ ਆ। ਹੁਣ ਦੇਖੋ ਵੈਟ ਦਾ ਮਸਲਾ ਕੀ ਆ ਕਿ ਜਿੱਦਾਂ ਮੈਂ ਉਦਾਹਰਨ ਦਿੰਦਾ ਤੁਹਾਨੂੰ, ਸਾਡੇ ਇੱਥੇ ਪੰਜਾਬ ਦੇ ਵਿੱਚ ਲੀਟਰ ਤੇ ਜਿਹੜਾ ਵੈਟ ਆ ਪੈਟਰੋਲ ਤੇ ਉਹ ਹੈਗਾ 35 ਰੁਪਏ 65 ਪੈਸੇ। ਜੇ ਉਹ ਰਾਜਸਥਾਨ 'ਚ ਚਲੇ ਜਾਓਗੇ ਉੱਥੇ ਹੈਗਾ 30 ਰੁਪਏ 93 ਪੈਸੇ। ਹਰਿਆਣੇ 'ਚ ਚਲੇ ਜਾਓਗੇ ਉੱਥੇ ਹੈਗਾ 26 ਰੁਪਏ 25 ਪੈਸੇ। ਹਿਮਾਚਲ ਦੇ ਵਿੱਚ ਆ ਜਾਓਗੇ ਉੱਥੇ ਹੈਗਾ 24 ਰੁਪਏ 27 ਪੈਸੇ। ਜੰਮੂ ਕਸ਼ਮੀਰ 'ਚ ਵੜ ਜਾਓਗੇ ਉੱਥੇ ਹੈਗਾ 27.80 ਰੁਪਏ। ਫਿਰ ਚੰਡੀਗੜ੍ਹ 'ਚ ਜੇ ਆ ਜਾਓਗੇ ਤਾਂ ਇੱਥੇ ਮਹਿਜ਼ 19 ਰੁਪਏ 76 ਪੈਸੇ ਆ। ਹੁਣ ਦੇਖੋ ਪੰਜਾਬ ਦਾ ਵੈਟ ਕਿੰਨਾ, ਉਹ ਹੈਗਾ 35 ਰੁਪਏ 65 ਪੈਸੇ ਤੇ ਚੰਡੀਗੜ੍ਹ ਦਾ ਕਿੰਨਾ 19 ਰੁਪਏ 76 ਪੈਸੇ। ਲਗਭਗ ਅੱਧੋ ਅੱਧ ਦਾ ਫਰਕ ਆ। ਹੁਣ ਇੱਕ ਬੰਦੇ ਨੇ ਜੇ ਮੋਹਾਲੀ 'ਚੋਂ ਪੈਟਰੋਲ ਪਵਾਉਣਾ, ਉਹਨੂੰ ਹੋਰ ਰੇਟ ਤੇ ਮਿਲੇਗਾ। ਜੇ ਇੱਕ ਚੌਂਕ ਪਾਰ ਕਰਕੇ ਉਹ ਚੰਡੀਗੜ੍ਹ ਦੇ ਪੈਟਰੋਲ ਪੰਪ ਤੋਂ ਪੈਟਰੋਲ ਭਰਾਉਂਦਾ ਤੇ ਉਹ ਹੋਰ ਰੇਟ ਤੇ ਮਿਲੇਗਾ। ਘੱਟੋ ਘੱਟ ਮੰਨ ਕੇ ਚਲੋ 8-9 ਰੁਪਈਆਂ ਦਾ ਫਰਕ ਪੈ ਜਾਣਾ ਇੰਨੇ ਸਾਲ। ਹੁਣ ਇੱਥੇ ਸਮੱਸਿਆ ਇਹ ਆ ਕਿ ਦੇਖੋ ਮੋਹਾਲੀ ਤੋਂ ਸ਼ੁਰੂ ਹੋ ਜਾਂਦਾ ਹਰਿਆਣਾ, ਜੇ ਆਪਾਂ ਚੰਡੀਗੜ੍ਹ ਲਾ ਲਈਏ, ਚੰਡੀਗੜ੍ਹ ਮੋਹਾਲੀ ਤੋਂ ਦੂਸਰੇ ਪਾਸੇ ਹਰਿਆਣਾ ਸ਼ੁਰੂ ਹੋ ਜਾਂਦਾ, ਔਰ ਤੁਰਦਾ ਤੁਰਦਾ ਰਾਜਪੁਰਾ, ਫਿਰ ਇੱਧਰ ਪਟਿਆਲਾ,
ਫਿਰ ਸਮਾਣਾ ਉਤੋਂ ਦੀ ਮੂਣਕ, ਸਰਦੂਲਗੜ੍ਹ, ਬਲਾਡਾ, ਮਾਨਸਾ ਪਾਰ ਕਰਦਾ ਕਰਦਾ ਹਰਿਆਣਾ ਕਿੱਥੇ ਆ ਲੱਗਦਾ? ਡੱਬ ਵਾਲੀ ਮੰਡੀ, ਬਿਲਕੁਲ ਬਾਦਲ ਸਾਹਿਬ ਦੀਆਂ ਜੂਹਾਂ ਦੇ ਨਾਲ। ਸੋ ਇਸ ਪੱਟੀ ਦੇ ਜਿੰਨੇ ਪੈਟਰੋਲ ਪੰਪ ਆ ਉਹ ਰੋਂਦੇ ਆ, ਕਰਲਾਉਂਦੇ ਆ ਕਿ ਜਦੋਂ ਵੀ ਕਿਸੇ ਨੇ ਕੋਈ ਇਕੱਠਾ ਤੇਲ ਲੈਣਾ ਹੁੰਦਾ, ਅਗਲਾ ਕਹਿੰਦਾ ਕਿ ਜੇ ਡੀਜ਼ਲ ਦਾ ਡਰਮ ਭਰਾਉਣਾ ਤੇ ਫਿਰ ਚੁੱਪ ਕਰਕੇ ਹਰਿਆਣੇ ਚ ਭਰਾ ਲਿਓ। ਔਰ ਇੱਥੋਂ ਤੱਕ ਕਿ ਲੋਕ ਉਧਰੋਂ ਲਿਆ ਕੇ ਇੱਧਰ ਬਲੈਕ ਕਰੀ ਜਾਂਦੇ ਆ। ਕਿਉਂਕਿ ਫਰਕ ਹੈ, ਮਸਲਨ ਜੇ 8 ਰੁਪਈਆਂ ਦਾ ਫਰਕ ਆ, 4 ਰੁਪਈਏ ਅਗਲੇ ਨੇ ਘੱਟ ਕਮਾਏ ਤੇ ਅਗਲੇ ਨੂੰ 4 ਰੁਪਈਏ ਦਾ ਫਾਇਦਾ ਹੋ ਗਿਆ, 4 ਦਾ ਉਹਨੂੰ ਫਾਇਦਾ ਹੋ ਗਿਆ, 4 ਦਾ ਉਹਨੂੰ ਫਾਇਦਾ ਹੋ ਗਿਆ, ਦੂਸਰੇ ਨੂੰ 8 ਦਾ ਨੁਕਸਾਨ ਹੋ ਗਿਆ। ਹੁਣ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਸਮੱਸਿਆ ਬਣ ਕੇ ਪੰਜਾਬ ਦਾ ਨੁਕਸਾਨ ਕਰਦੀਆਂ ਪਈਆਂ, ਕਿਉਂਕਿ ਸਭ ਤੋਂ ਜ਼ਿਆਦਾ ਪੰਜਾਬ ਦਾ ਮਾਲੀਆ ਘਟਦਾ ਪਿਆ। ਜਿੰਨਾ ਵੀ ਪੈਸਾ ਜਿਹੜਾ ਬਾਹਰ ਜਾਂਦਾ ਉਹ ਪੰਜਾਬ ਦਾ ਮਾਲੀਆ ਨੁਕਸਾਨਿਆ ਜਾਂਦਾ। ਹੁਣ ਇਹਨਾਂ ਨੇ ਕੋਸ਼ਿਸ਼ ਕੀਤੀ ਆ ਕਿ ਜਿੱਦਾਂ ਇਹ ਪੰਜਾਬ ਆ, ਹਿਮਾਚਲ ਆ, ਹਰਿਆਣਾ, ਦਿੱਲੀ ਆ, ਤੁਹਾਨੂੰ ਯਾਦ ਹੋਣਾ ਵੈਸੇ ਉਹ ਸੁਖਬੀਰ ਬਾਦਲ ਦੇ ਨਾਲ ਅਰਵਿੰਦ ਕੇਜਰੀਵਾਲ ਦੀ ਤਸਵੀਰ ਏਦਾਂ ਲੱਗਦਾ ਸੀ ਜਿੱਦਾਂ ਕੁੰਭ ਦੇ ਮੇਲੇ ਚੋਂ ਵਿਛੜੇ ਭਰਾ ਇਕੱਠੇ ਹੋਏ ਹੋਣ, ਜੱਫੀ ਪਾ ਕੇ ਖੜੇ ਸੀ। ਉਹ ਵੀ ਇੱਕ ਵਾਰੀ ਮੀਟਿੰਗ ਹੋਈ ਸੀ, ਇਸੇ ਚੀਜ਼ ਨੂੰ ਲੈ ਕੇ ਮੀਟਿੰਗ ਹੋਈ ਸੀ, ਕਿਉਂਕਿ ਉਸ ਤੋਂ ਬਾਅਦ ਫਿਰ ਇਲੈਕਸ਼ਨ ਨੇੜੇ ਆ ਗਿਆ, ਉਹ ਕੋਵਿਡ ਜਿਹੜੀ ਸੀਗੀ ਵਿੱਚ ਹੀ ਰਹਿ ਗਈ। ਪਰ ਉਹ ਇੱਕ ਚੰਗੀ ਪਹਿਲ ਕਰਨੀ ਸੀ ਸੁਖਬੀਰ ਬਾਦਲ ਦੀ, ਕੇਜਰੀਵਾਲ ਸਾਹਿਬ ਦੀ, ਪਰ ਉਹ ਨੇਪਰੇ ਨਹੀਂ ਚੜਿਆ ਕੰਮ। ਹੁਣ ਦੂਜੀ ਚੀਜ਼ ਇਹ ਆ ਕਿ ਪੰਜਾਬ ਦਾ ਜਿਹੜਾ ਖਜ਼ਾਨਾ ਮੰਤਰੀ ਹੈ ਉਹ ਇਸ ਪਾਸੇ ਹੱਥ ਪੱਲਾ ਮਾਰਦਾ ਪਿਆ ਕਿ ਕਿਸੇ ਤਰੀਕੇ ਨਾਲ ਵੈਟ ਇੱਕੋ ਜਿਹਾ ਕਰ ਲਿਆ ਜਾਵੇ। ਤਾਂ ਹੁਣ ਸਹਿਮਤੀ ਬਣਦੀ ਨਜ਼ਰ ਆਉਂਦੀ ਹੈ, ਸਾਰੀਆਂ ਸਟੇਟਾਂ ਜਿਹੜੀਆਂ ਨਾਰਥ ਰੀਜਨ ਦੀਆਂ ਉਹ ਵੈਟ ਇੱਕੋ ਜਿਹਾ ਕਰਨ ਲਈ ਸਹਿਮਤੀ ਜਤਾ ਕੇ ਬਹਿ ਗਈਆਂ। ਦੂਜੀ ਚੀਜ਼ ਇਹ ਆ ਕਿ ਜੇ ਪੰਜਾਬ ਦੇ ਵਿੱਚ ਦੇਖੋ ਪੈਟਰੋਲ ਤੇ ਵੈਟ ਘਟੂਗਾ ਤਾਂ ਮੇਰੇ ਖਿਆਲ ਦੇ ਨਾਲ ਡੀਜ਼ਲ ਤੇ ਓਨਾ ਹੀ ਵੈਟ ਵੱਧ ਜਾਣਾ, ਕਿਉਂਕਿ ਸਾਡਾ ਡੀਜ਼ਲ ਵਾਲਾ ਵੈਟ ਜਿਹੜਾ ਉਹ ਦੂਸਰੇ ਦੇ ਮੁਕਾਬਲੇ ਥੋੜਾ ਜਿਹਾ ਰਿਆਇਤੀ ਹੈ, ਥੋੜਾ ਜਿਹਾ ਕਫੈਤੀ ਹੈ। ਰਿਆਇਤੀ ਕਫੈਤੀ ਇਸ ਕਰਕੇ ਕਿਉਂਕਿ ਸਾਡਾ ਖੇਤੀ ਪ੍ਰਧਾਨ ਸੂਬਾ। ਹੁਣ ਦੂਜੇ ਸੂਬਿਆਂ 'ਚ ਡੀਜ਼ਲ ਤੇ ਜਿਹੜਾ ਵੈਟ ਵਧਿਆ ਉਹ ਸਾਨੂੰ ਸਮਾਂਤਰ ਕਰਨਾ ਪੈਣਾ। ਤਾਂ ਜਦੋਂ ਉਹ ਸਮਾਨਾਂਤਰ ਕਰਾਂਗੇ ਤਾਂ ਫਿਰ ਇਹਦਾ ਭਾਵ ਹੈ ਕਿ ਡੀਜ਼ਲ ਮਹਿੰਗਾ ਹੋ ਜਾਣਾ। ਮਸਲਨ ਜੇ ਪੈਟਰੋਲ ਤੇ 4 ਰੁਪਈਏ ਬਚਣਗੇ ਲੋਕਾਂ ਨੂੰ ਤੇ ਡੀਜ਼ਲ ਤੇ 2 ਰੁਪਈਏ ਵੱਧ ਖਰਚਣੇ ਵੀ ਪੈਣਗੇ। ਇਹ ਮੇਰੀ ਕੈਲਕੂਲੇਸ਼ਨ, ਹੋ ਸਕਦਾ ਮੈਂ ਗਲਤ ਹੋਵਾਂ, ਪਰ ਮੈਨੂੰ ਇਹੋ ਜਾਪਦਾ ਕਿ ਜੇ 4 ਰੁਪਈਏ ਬਚਣਗੇ ਤਾਂ 2 ਰੁਪਈਏ ਲੋਕਾਂ ਦੀ ਜੇਬ ਚੋਂ ਹੋਰ ਨਿਕਲਣਗੇ ਡੀਜ਼ਲ ਦੇ ਬਹਾਨੇ। ਔਰ ਇੱਕ ਹੋਰ ਨਵੀਂ ਚੀਜ਼ ਜਿਹੜੀ ਦੇਖਣ ਨੂੰ ਆਉਂਦੀ ਹੈ ਉਹ ਇਹੋ ਹੀ ਆ ਕਿ ਜਦੋਂ ਹੁਣ ਇਸ ਪਾਸੇ ਇਹ ਨਾਰਥ ਰੀਜਨ ਦੀਆਂ ਸਟੇਟਾਂ ਚੱਲ ਪਈਆਂ ਤਾਂ ਇਹਦਾ ਮਤਲਬ ਆ ਕਿ ਜੋ ਸੰਭਾਵਨਾ ਸੀਗੀ ਕਿ ਤੇਲ GST ਦੇ ਦਾਇਰੇ 'ਚ ਆ ਜਾਊਗਾ, ਯਾਨੀ ਪੈਟਰੋਲ ਡੀਜ਼ਲ GST ਦੇ ਦਾਇਰੇ 'ਚ ਆ ਜਾਣਗੇ, ਤਾਂ ਮੈਨੂੰ ਲੱਗਦਾ ਕਿ ਉਹ ਸੰਭਾਵਨਾ ਆਪਣੇ ਆਪ ਖਤਮ ਹੋ ਜਾਂਦੀ ਹੈ। ਕਿਉਂ? ਕਿਉਂਕਿ ਇਹ ਵੈਟ ਵਾਲੇ ਪਾਸੇ ਤੁਰ ਪਏ ਆ। ਜੀ ਜੀ। ਜਾਂਦੇ ਜਾਂਦੇ ਮਿੰਟੂ ਜੀ ਗੱਲ ਕਰੀਏ ਕਾਂਗਰਸੀਆਂ ਤੇ ਹਮਲਾ ਕਰਨ ਦੇ ਦੋਸ਼ ਵਿੱਚ ਇਰਾਦਾ ਕਤਲ ਦਾ ਮਾਮਲਾ ਦਰਜ। ਦੇਖੋ ਕਾਂਗਰਸੀਆਂ ਦੀ ਨਾ ਅਜੀਬ ਜੀ ਮੁਸ਼ਕਿਲ ਆ, ਇਹ ਬਾਹਰ ਨਹੀਂ ਘਰੇ ਜ਼ਿਆਦਾ ਲੜਦੇ ਆ। ਹੁਣ ਇਹਨਾਂ ਦਾ ਜਿਹੜਾ ਸਿਆਪਾ ਪਿਆ ਉਹ ਲੁਧਿਆਣੇ 'ਚ ਪਿਆ। ਲੁਧਿਆਣੇ 'ਚ ਇਸ ਗੱਲੋਂ ਪੈ ਗਿਆ ਕਿ ਇਹਨਾਂ ਦਾ ਜਿਹੜਾ ਉੱਥੋਂ ਰਾਜੀਵ ਰਾਜਾ ਉਹਨੇ ਇੱਕ ਪ੍ਰੋਗਰਾਮ ਰੱਖਿਆ ਸੀਗਾ ਸਰਕਟ ਹਾਊਸ ਦੇ ਵਿੱਚ। ਪਹਿਲਾਂ ਮੀਟਿੰਗ ਸੀ, ਮੀਟਿੰਗ ਤੋਂ ਬਾਅਦ ਉਹਨਾਂ ਨੇ ਆਰਪੀ ਚੌਂਕ 'ਚ ਜਾ ਕੇ ਪ੍ਰਧਾਨ ਮੰਤਰੀ ਮੋਦੀ ਦਾ ਪੁਤਲਾ ਫੂਕਣਾ ਸੀ। ਇਸ ਤੋਂ ਪਹਿਲਾਂ ਕਿ ਉਹ ਪੁਤਲਾ ਫੂਕਦੇ ਇੰਨੇ ਨੂੰ ਇਹਨਾਂ ਦੇ ਆਪਣੇ ਹੀ ਕਾਂਗਰਸੀਆਂ ਨੇ ਉਹਨਾਂ ਤੇ ਹਮਲਾ ਕਰ ਦਿੱਤਾ, ਇੱਕ ਦੂਜੇ ਦੇ ਸਿਰ ਪਾੜ ਦਿੱਤੇ ਇਹਨਾਂ ਨੇ। ਹੁਣ ਉਸ ਹਮਲੇ ਦੇ ਦੋਸ਼ ਦੇ ਵਿੱਚ ਕਾਂਗਰਸ ਦਾ ਜਿਹੜਾ MLA ਦਰਸ਼ਨ ਸਿੰਘ ਬਰਾੜ, ਉਹਦੇ ਮੁੰਡੇ ਤੇ ਜਾਂ ਹੋਰ ਕੁਛ ਹੋ ਰਿਹਾ, ਉਹਨਾਂ ਤੇ ਮਾਮਲਾ ਦਰਜ ਕਰਾ ਦਿੱਤਾ ਦੂਜੀ ਧਿਰ ਨੇ। ਯਾਨੀ ਇੱਕ ਧਿਰ ਨੇ ਸਿਰ ਪਾੜ ਦਿੱਤੇ, ਦੂਜੀ ਧਿਰ ਨੇ ਮੁਕੱਦਮਾ ਦਰਜ ਕਰਾ ਦਿੱਤਾ। ਮਤਲਬ ਕਿ ਘਰ ਦੇ ਵਿੱਚ ਹੀ ਉਹ ਡਹਿ ਕੇ ਮਰਨ ਡਏ ਆ। ਹਾਲੇ ਵੀ ਜਦੋਂ ਉਹਨਾਂ ਦੀ ਸਰਕਾਰ ਆ ਗਈ ਹੈ, ਹਾਲੇ ਵੀ ਉਹਨਾਂ ਦਾ ਇਹੀ ਖੜਖੜੀਆ ਚੱਲਦਾ। ਤੁਹਾਨੂੰ ਯਾਦ ਹੋਣਾ ਜਦੋਂ ਕੈਪਟਨ ਅਮਰਿੰਦਰ ਸਿੰਘ ਉਹ ਰੋਡ ਸ਼ੋਅ ਜੇ ਕੱਢਦਾ ਪਿਆ ਸੀਗਾ, ਇਸੇ ਲੁਧਿਆਣੇ ਦੇ ਵਿੱਚ ਉਹ ਰੋਡ ਸ਼ੋਅ ਕੱਢਦੇ ਦੇ ਵਿੱਚ ਜੋ ਇਹਨਾਂ ਨੇ ਜਲੂਸ ਕੱਢਿਆ ਸੀ, ਉਹ ਵੀਡੀਓ ਸ਼ਾਇਦ ਤੁਸੀਂ ਦੇਖੀ ਹੋਣੀ ਆ। ਉਹ ਛਿੱਤਰ ਮਾਰਿਆ ਇੱਕ ਦੂਜੇ ਨੂੰ, ਉਹ ਛਿੱਤਰ ਮਾਰਿਆ, ਛੱਡੋ ਗੱਲ ਦੀ। ਫਿਰ ਲੰਬੀ ਆ ਗਈ, ਲੰਬੀ ਉਹ ਤੇ ਨਾਰੇ ਲਾ ਰਹੇ ਸੀਗੇ ਜੀ ਕਿ ਆਪਣੀ ਪੱਗ ਨੂੰ ਖਤਰਾ ਹੋ ਗਿਆ, ਆਪਣੀ ਤਾਂ ਪੱਗ ਲੈ ਗਈ ਆ। ਤੇ ਝੱਟ ਤੋਂ ਬਾਅਦ ਪੱਗੋਂ ਪੱਗੀ ਇਹ ਹੋ ਗਏ, ਥੱਲੇ ਖੜੇ ਕਾਤੋਂ ਲੜ ਪਏ, ਕਿਉਂਕਿ ਉਹ ਕਹਿੰਦਾ ਸੀ ਲੰਬੀ ਵਾਲਾ ਮੈਂ ਸਟੇਜ ਤੇ ਚੜ੍ਹਨਾ, ਉਹ ਕਹਿੰਦਾ ਜੀ ਮੈਂ ਸਟੇਜ ਤੇ ਚੜ੍ਹਨਾ। ਉੱਥੋਂ ਐਸਾ ਕੰਮ ਚੱਲਿਆ, ਦੇ ਇੱਕ ਦੂਜੇ ਦੇ ਛਿੱਤਰ, ਦੇ ਇੱਕ ਦੂਜੇ ਦੇ ਛਿੱਤਰ। ਤੇ ਪਤਾ ਨਹੀਂ ਹੁਣ ਇਹ ਕਾਂਗਰਸ ਕਲੇਸ਼
ਤੇ ਅੱਗੇ ਚੱਲ ਕੇ ਇਹਨਾਂ ਦਾ ਜਿਹੜਾ ਇਹ ਦਵੈਸ਼ ਉਹ ਕਿੱਥੇ ਜਾ ਕੇ ਨਿਬੜੂਗਾ। ਉਹਦਾ ਕਾਂਗਰਸ ਵਾਲਿਆਂ ਨਾਲ ਨਾ ਪਹਿਲੀ ਦਫਾ ਨਹੀਂ ਬੁਰੀ ਹੋਈ, ਖਾਸ ਇਹੋ ਜਿਹੇ ਮੌਕੇ ਤੇ ਜਦੋਂ ਪੁਤਲਾ ਫੂਕਣ ਗਿਆ। ਇੱਕ ਦੱਖਣੀ ਰਾਜ ਦੇ ਵਿੱਚ ਇਹਨਾਂ ਨੇ ਪੁਤਲਾ ਫੂਕਣ ਦਾ ਪ੍ਰੋਗਰਾਮ ਰੱਖਿਆ ਸੀ। ਉਹ ਪੁਤਲੇ ਨੂੰ ਜਦੋਂ ਅੱਗ ਲਾਈ, ਉਹ ਯਕਦਮ ਤੇਲ ਪਾਤਾ ਕਿਸੇ ਨੇ ਉੱਥੇ, ਕਿਉਂਕਿ ਦੱਖਣ ਦੇ ਵਿੱਚ ਤੁਹਾਨੂੰ ਪਤਾ ਲੂੰਗੀਆਂ ਬੰਨ੍ਹਦੇ ਆ। ਉਹ ਇੱਕ ਦੀ ਲੂੰਗੀ ਨੂੰ ਅੱਗ ਲੱਗ ਗਈ, ਉਹਨੇ ਲੂੰਗੀ ਖੋਲ ਕੇ ਨਾਲ ਦੀ ਨਾਲ ਦੂਜੇ ਤੇ ਸੁੱਟਤੀ ਤੇ ਉਹ ਏਦਾਂ ਤਾਂ ਕਰਦੇ 3 ਜਣਿਆਂ ਨੂੰ ਅੱਗ ਲੱਗ ਗਈ ਤੇ ਭਾਰਤੀ ਜਨਤਾ ਪਾਰਟੀ ਵਾਲੇ ਨੇ ਭੱਜ ਕੇ ਬਚਾਏ ਸੀ, ਤੇ ਸਾਰੇ ਸੜ ਚੱਲੇ ਸੀਗੇ। ਜੀ ਜੀ, ਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਮਿੰਟੂ ਜੀ, ਤੁਸੀਂ ਸਾਡੇ ਨਾਲ ਜੁੜੇ ਇਹਨਾਂ ਖਬਰਾਂ ਬਾਰੇ ਸਾਨੂੰ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਮਿਲਾਂਗੇ ਅਗਲੀ ਵਾਰ, ਉਦੋਂ ਤੱਕ ਲਈ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਧੰਨਵਾਦ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।